ਦੀ ਧੁਨੀ 'ਚ ਤੁਸੀਂ ਕਹੋ ਨਾ ਹੈਲੋ ਤੇ ਉਦੋਂ ਆਦੋ ਹੈਲੋ ਹੈਲੋ ਹੈਲੋ। ਮੇਥਰੇ ਕੀ ਹੁੰਦੇ ਭਲਾ? ਲੋਥੜੇ ਉਹ ਖੂਨ ਦੇ ਜਿਹੜੇ ਹਾਂ ਚੰਦਰ ਬੀਟੀ ਉਸਤਾਦ ਜੀ ਇਹ ਲੁਗਨ ਮੇਟੀ ਤੋਂ ਵੱਡੀ ਲੇਕਿਨ ਇੱਕ ਬੰਦੇ ਦੀ ਨਾ ਮੰਗਣੀ ਆ ਨਾ ਵਿਆਹ ਵਾ ਕੁਛ ਵੀ ਨਹੀਂ, ਉਹਨੂੰ ਵੈਸੇ ਸ਼ੌਕ ਆ ਮੁੰਦਰੀ ਪਾਉਣ ਦਾ। ਆਹੋ ਤੇ ਉਹ ਇੱਥੇ ਕਿਉਂ ਪਾਉਂਦਾ? ਹਾਰਟ ਦੀ ਵਜ੍ਹਾ ਤੋਂ ਉਸਤਾਦ ਜੀ ਇਹ ਸ਼ਰਟ ਮੈਂ ਕਿੰਨੇ ਦਿਨਾਂ ਬਾਅਦ ਪਾਈ ਹੈ, ਕਿੰਨੇ ਮਹੀਨਿਆਂ ਬਾਅਦ? ਹਾਂਜੀ ਹੈਨਾ ਕੰਮ ਦੇ ਕੰਮ 7-8 ਮਹੀਨੇ ਬਾਅਦ ਹਾਂ ਬਚੀ ਰਹੀ ਹੈ ਸਾਡੀ ਨੇ ਸੋਚਿਆ ਸੀ ਚਲੋ ਇਹਨੂੰ ਫਾਰਗ ਕਰ ਦਿੰਦੇ, ਚਲੋ ਆਖਰੀ ਵਾਰੀ ਪਾ ਕੇ ਕਰਦੇ। ਉਹ ਵੀ ਨਿਗਾਹ ਪੈ ਗਈ ਆ। ਉਹ ਨਿਗਾਹ ਪੈ ਜਿਹੜੀ ਸੀਗੀ ਉਹ ਕਰੈਕਟਰ ਨਹੀਂ ਹੈ ਚੁੱਕਣ ਵਾਲਾ। ਉਹ ਕਾਲੂ ਦੇ ਬਦਨ ਤੇ ਮੈਨੂੰ ਹੁਣੀ ਨਜ਼ਰ ਆ ਰਹੀ ਹੈ। ਇਹ ਸਟਾਫ ਬੜਾ ਅੱਛਾ ਵਾ। ਇਹ ਵੀ ਇਹ ਤੇ ਆ ਗਈ ਨਾ ਸਟਾਫ। ਇਹ ਵੀ ਬਹੁਤ ਅੱਛਾ। ਅੱਛਾ ਬੇਸਿਕਲੀ ਤੁਸੀਂ ਇਹਦਾ ਕਰਕੇ ਸ਼ੁਰੂ ਕੀਤੀ। ਨਹੀਂ ਯਾਰ ਦੇਖੋ ਮੈਂ ਸ਼ਰਟਾਂ ਤੁਹਾਨੂੰ ਲੈ ਕੇ ਦਿੱਤੀਆਂ ਟੀਟਾਂ 7-8 ਸ਼ਰਟਾਂ 8-8 ਸਾਰਿਆਂ ਨੂੰ ਲੈ ਕੇ ਦਿੱਤੀਆਂ, ਮੈਨੂੰ ਨਹੀਂ ਲੈ ਕੇ ਦਿੱਤੀ। ਫੇਰ ਮੇਰੀ ਪਾਈ ਹੈ ਉਹ ਕਿੱਥੇ ਆਪਣੀਆਂ ਤੇਰੀਆਂ? ਮੈਂ ਬੇਸਿਕਲੀ ਤੁਹਾਡੀਆਂ ਸ਼ਰਟਾਂ 'ਚ ਆਪਣੀ ਸ਼ਰਟਾਂ ਟੱਕਤੀਆਂ, ਜਦੋਂ ਤੱਕ ਕਿਤੇ ਤੁਹਾਡੀ ਪਾ ਲਈ ਆਪਣੀ ਪਾ ਲਈ। ਉਹ ਜਿਹੜੀਆਂ ਤੁਸੀਂ ਕੰਮ ਲਈ ਲੈ ਕੇ ਦਿੱਤੀਆਂ ਉਹ ਆਏ ਗਏ ਲਈ ਰੱਖ ਲਈਆਂ ਇਹਨਾਂ ਨੇ। ਲੇਕਿਨ ਉਸਤਾਦ ਜੀ ਤੁਸੀਂ ਮੈਨੂੰ ਨਹੀਂ ਲੈ ਕੇ ਦਿੱਤੀਆਂ ਸ਼ਰਟਾਂ। ਤੈਨੂੰ ਅੱਲਾ ਲੈ ਕੇ ਦੇ ਰਿਹਾ, ਇਹਨਾਂ ਨੂੰ ਮੈਂ ਹੀ ਲੈ ਕੇ ਦੇਣੀਆਂ ਹੁੰਦੀਆਂ। ਮੈਨੂੰ ਤੁਸੀਂ 4 ਦਿੱਤੀਆਂ ਤੇ 4 ਆਪਣੇ ਕਮਰੇ 'ਚ ਦਿੱਤੀਆਂ ਨਵੀਆਂ। 8 ਅਸੀਂ ਮੈਂ ਖੁਦ ਤੀਆਂ ਲੈ ਕੇ ਆਇਆ ਪੁੱਤ, ਮੈਂ ਲੈ ਕੇ ਆਇਆ। ਮੈਨੂੰ ਕਸਮ ਵਾਲੀ ਮੈਂ ਨਾ ਝੱਕਦਾ ਰਹਿਣਾ ਵਾ ਕਿ ਉਸਤਾਦ ਜੀ ਨੂੰ ਇਹ ਗਿਫਟ ਦੇਵਾਂ ਸ਼ਰਟ ਇਹ ਉਹ, ਮੈਨੂੰ ਸੱਚੀ ਮੈਨੂੰ ਝੱਕਾ ਆਉਂਦਾ ਹੈ। ਲੇਕਿਨ ਤੁਸੀਂ ਮੈਨੂੰ ਤਾਂ ਸ਼ਰਟਾਂ ਦੇਵੋ ਨਾ ਹੁਣ। ਤੁਹਾਡਾ ਕੀ ਤੁਸੀਂ ਉਹ ਡਾਕਟਰ ਵਾਲਾ ਪਰਜਾ ਪਾ ਕੇ ਵੀਦ ਪੜਾਉਂਦੇ ਹੋ, ਤੁਹਾਨੂੰ ਕਾਹਦੀ ਟੈਨਸ਼ਨ ਪਈ? ਅੱਛੀ ਗੱਲ ਟੀ ਟਾਈਮ ਮੈਂ ਖੁਸ਼ ਆਮਦੀਦ ਭਾਜੀ ਹੁਣ ਸ਼ੁਰੂ ਕੀਤਾ, ਪਹਿਲੇ ਨਹੀਂ ਸੀਗਾ। ਪਹਿਲੇ ਵੀ ਸੀਗਾ ਟੀ ਟਾਈਮ 'ਚ ਖੁਸ਼ ਆਮਦੀਦ। ਕੈਸੇ ਹੋ ਤੁਸੀਂ ਸਭ? ਮਾਸ਼ਾਅੱਲਾ। ਸਮਝ ਨਹੀਂ ਆ ਰਹੀ ਕੁਛ ਕਾਹਦੀ ਉਸਤਾਦ ਜੀ? ਤਬੀਅਤ ਦੀ। ਤਬੀਅਤ ਦੀ ਮੈਂ ਤੁਹਾਨੂੰ ਦੱਸ ਰਿਹਾ, ਮੈਂ ਰਾਤੀ ਨਾ ਇੰਨੀਆਂ ਬਦਾਮਾਂ ਦੀਆਂ ਗਿਰੀਆਂ ਖਾ ਗਏ। ਉਹ ਡੱਬਾ ਨਹੀਂ ਹੁੰਦਾ, ਤੁਹਾਡਾ ਭਲਾ ਆ ਗਿਆ ਉਹ ਡੱਬਾ ਨਹੀਂ ਹੁੰਦਾ। ਬੈਠੇ ਸਾਜੀ ਖਾ ਗਏ ਕਿ ਕੁਛ ਹੈ ਫਿਲਮ? ਨਹੀਂ ਫਿਲਮ ਵੇਖਦਾ ਖਾ ਗਿਆ। ਤੁਸੀਂ ਤਾਂ 7 ਗਿਰੀਆਂ ਤੁਹਾਨੂੰ ਲਾਓ। 7000 ਖਾਧੀਆਂ ਮੈਂ। ਮੇਰੀਆਂ ਪਈਆਂ ਹੋਣੀਆਂ ਗਿਰੀਆਂ ਵੀ ਲਿਆਈ ਜਰਾ। ਮੈਂ ਖੁਦ ਚੁੱਕੀਆਂ, ਸਰਕਾਰ ਤੁਹਾਡੇ ਸਰਾਣੇ ਪਈਆਂ ਛਿੱਲੀਆਂ ਹੋਈਆਂ। ਉਹ ਪੂਰੀ ਪਲੇਟ ਉੱਤੇ ਭਰੀ ਸੀ। ਕਿੰਨੀਆਂ ਕਰਾਈਆਂ ਸੀ? ਬਾਬਾ ਮੁੱਠ 1.5 ਮੁੱਠ ਪਈਆਂ। ਹਾਂ ਬਸ ਇੰਨੀਆਂ ਕਰਾਈਆਂ। ਲੇਕਿਨ ਉਸਤਾਦ ਜੀ 7 ਤੋਂ ਬਹੁਤੀਆਂ ਨਹੀਂ ਖਾਈਦੀਆਂ, ਕਹਿੰਦੇ ਨੇ ਉਹ ਗਰਮ ਹੋ ਜਾਂਦੀ ਹੈ ਜੀ, ਬਹੁਤ ਗਰਮ ਹੁੰਦੀਆਂ। ਅੱਲਾ ਭਾਵੇਂ ਉਹ ਕਹਿਣਾ ਨਹੀਂ ਚਾਹੀਦਾ। ਉਸਤਾਦ ਜੀ 36 ਘੰਟੇ ਬਾਅਦ ਤੋਂ ਰਹਿ ਜਾਂਦੇ ਲੋਕ, ਸੁਣਿਆ ਨਾ। ਬਦਾਮ ਦੇ ਉਸਤਾਦ ਜੀ ਉਹ ਸੀ ਇਰਾਨੀ ਮਿੱਠੀਆਂ, ਉਹ ਦੂਜੀਆਂ ਨਹੀਂ ਸੀ ਆਈਡੀਆਂ ਕੋੜੀਆਂ ਨਿਕਲੀਆਂ ਨੇ। ਨਹੀਂ ਉਹ ਤਾਂ ਇੱਕ ਹੁੰਦੀ ਆ ਅਮਰੀਕਨ ਆਸਟ੍ਰੇਲੀਅਨ ਗਿਰੀ, ਰਾਨੀ ਅੱਛੀ ਹੁੰਦੀ ਸਭ ਤੋਂ। ਉਹ ਨਹੀਂ ਸੀ ਜਿਹੜੀ ਅਸਲ ਬਦਾਮ ਚੋਂ ਨਿਕਲਦੀ ਚੌੜੀ, ਉਹ ਮਿੱਠੀ ਹੁੰਦੀ। ਉਹ ਉਸਤਾਦ ਜੀ ਉਹ ਤੇ ਮੈਂ ਅਫਗਾਨੀ ਗਿਰੀ ਨਹੀਂ ਖਾਧੀ ਤੂੰ? ਆ ਫੜੀ ਜਰਾ। ਉਸਤਾਦ ਜੀ ਨੇ ਮਿੱਠੇ ਨੂੰ ਪੁੱਛਿਆ ਗਿਰੀ ਖਾਣੀ ਹੈ? ਇਹਨੇ ਕਿਹਾ ਹਾਂਜੀ। ਇਹਨਾਂ ਨੇ ਕਿਹਾ ਉਹ ਗਿਰੀ ਪਈ ਉਹ ਖਾ ਲੈ। ਭਾਈ ਇਹ ਗਿਰੀ ਸੀ ਮੇਰੇ ਸਾਹਮਣੇ, ਉਹਨੇ ਝਪਟਾ ਮਾਰਿਆ, ਉਹਨੇ ਮੁੱਕੀ ਭਰ ਕੇ ਨਹੀਂ ਕੁਛ ਨਹੀਂ ਕਿਸੇ ਨੇ। ਮੇਰੇ ਸਾਹਮਣੇ ਨਾ ਦਿੱਤਾ। ਭਾਜੀ ਨਾ ਖਾਓ, ਨਹੀਂ ਕੁਛ ਨਹੀਂ। ਸਾਡੇ ਸਾਹਮਣੇ ਨਾ ਖਾਓ। ਉਸਤਾਦ ਜੀ ਗਰਮ ਹੁੰਦੀ ਉਸਤਾਦ ਜੀ ਇਹ। ਯਾਰ ਠੰਡੀ ਹੈ। ਤਸੀਰ ਗਰਮ ਹੁੰਦੀ ਸਾਜੀ ਇਹਦੀ। ਹਾਂ ਜਿੱਦਾਂ ਯਾਰ ਦੋਸਤ ਬੈਠੇ ਹੁੰਦੇ, ਇੱਕ ਦੂਜੇ ਨਾਲ ਗੱਪਸ਼ਪ ਕਰਦੇ, ਹੱਥ ਸੁੱਟਦੇ ਨਾਲ ਇਹ ਵੀ ਚੁੱਕਦਾ ਕਰੀਏ ਉਸਤਾਦ ਜੀ ਹੁੰਦਾ ਹੀ ਕਾਲੂ ਕੀਤਾ। ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਹਾਨੂੰ ਪਤਾ ਸਾਇੰਸ ਇੱਕ ਗੱਲ ਕਹਿੰਦੀ ਹੈ, ਸਾਇੰਸ ਇੱਕ ਗੱਲ ਕਹਿੰਦੀ ਹੈ ਕਿ ਆਪਣੇ ਆਪ ਨੂੰ ਤੁਸੀਂ ਚੁਸਤ ਔਰ ਤਵਾਨਾ ਰੱਖਣ ਵਾਸਤੇ, ਅੱਛੀ ਸਿਹਤ ਰੱਖਣ ਵਾਸਤੇ ਕਮ ਤੋਂ ਕਮ 12 ਘੰਟੇ ਦੀ ਨੀਂਦ ਪੂਰੀ ਕਰੋ। 12 ਘੰਟੇ ਨੀਂਦ ਪੂਰੀ ਕਰੋ, 2 ਘੰਟੇ ਬੱਚਿਆਂ ਨੂੰ ਦਿਓ ਤੇ 4-5 ਘੰਟੇ ਕੰਮ ਕਰੋ ਸਿਰਫ। ਉਹ ਭਾਜੀ ਸਾਇੰਸ ਝੂਠੀ ਆ। ਇੱਥੇ 22 ਘੰਟੇ ਵੀ ਪੂਰੀ ਕਰਕੇ ਦੇਖੀਏ ਨੀਂਦ। ਇੱਕ ਤੇ ਹੱਡ ਹਰਾਮ ਸਾਇੰਸਦਾਨ ਨੇ ਲਿਖਤੀ ਹੈ ਤੇ ਨਹੀਂ ਕੰਮ 4 ਘੰਟੇ ਬਸ। 4-5 ਘੰਟੇ ਕਹਿੰਦੇ ਕੰਮ ਕਰੋ, ਜ਼ਿੰਦਗੀ ਇੰਜੋਏ ਕਰੋ, ਸਾਇੰਸ ਕਹਿੰਦੀ। ਲੈ ਵੀ ਸਿਰਫ ਪਾਕਿਸਤਾਨ ਵਾਸਤੇ ਮਿਸਾਲ ਹੀ, ਕਿਉਂਕਿ ਇੱਥੇ ਕੰਮ ਚੱਲਦੇ 3-4 ਘੰਟੇ। ਬਸ ਤੁਹਾਡੀ ਸਾਇੰਸ ਹੈ ਨਾ ਕੋਈ ਅਵਾਰਾ ਟੈਪ ਹੀ ਆ, ਕਹਿੰਦੀ ਜਿਹੜੀ ਬਾਕੀ ਇੰਜੋਏ ਟੈਪ ਹੈ। ਤੇ ਮੈਂ ਕਹਿ ਸਹੀ ਸਾਇੰਸ ਇੱਕ ਹੋਰ ਗੱਲ ਕਹਿੰਦੀ ਹੈ, ਅਗਰ ਤੁਹਾਡੀਆਂ ਅੱਖਾਂ 'ਚ ਪ੍ਰੋਬਲਮ ਹੈ, ਅੱਖਾਂ 'ਚ ਪ੍ਰੋਬਲਮ ਹੁੰਦੀ ਹੈ ਨਾ, ਕੀ ਪ੍ਰੋਬਲਮ ਹੁੰਦੀ ਅੱਖਾਂ 'ਚ ਪਤਾ ਤੁਹਾਨੂੰ? ਉਹਨਾਂ ਨੇ ਕਿਹਾ ਕਿ ਤੁਹਾਡੀ ਅੱਖਾਂ 'ਚ ਪ੍ਰੋਬਲਮ ਆ ਤੇ ਘਰ ਜਾ ਕੇ ਪਹਿਲੇ ਆਪਣੀ ਮਾਂ ਭੈਣ ਵੀ ਦੇਖ ਲਓ। ਹਾਂ ਵੱਡੀ ਗੱਲ ਹੈ। ਮੈਨੂੰ ਨਹੀਂ ਕਿਹਾ ਸਾਇੰਸ ਨੇ। ਸਾਇੰਸ ਕਹਿੰਦੀ ਹੈ ਜੀ ਉਸਤਾਦ ਨੇ ਕਿਹਾ ਉਸਤਾਦ ਜੀ ਅੱਖਾਂ ਜਿਹੜੀਆਂ ਨੇ ਨਾ, ਅੱਖਾਂ ਸਾਇੰਸ ਕਹਿੰਦੀ ਹੈ ਯਾਰ ਬੇਟੇ ਮੈਂ ਕੋਲੋਂ ਕੁਝ ਨਹੀਂ ਕਹਿ ਰਿਹਾ। ਹੁਣ ਉਹਦਾ ਨਾ ਸਾਇੰਸ ਰੱਖ ਲਿਆ ਤਜਰਬੇ ਤਜਰਬੇ ਦੀ ਗੱਲ। ਤੁਹਾਡੀਆਂ ਅਗਰ ਅੱਖਾਂ 'ਚ ਪ੍ਰੋਬਲਮ ਨਾ ਉਸਤਾਦ ਜੀ, ਤੁਸੀਂ ਪੈਰਾਂ ਦੇ ਉਸਤਾਦ ਜੀ ਤੇਲ ਲਾਓ,
ਤੁਹਾਡੀਆਂ ਅੱਖਾਂ ਦੀ ਪ੍ਰੋਬਲਮ ਦੂਰ ਹੋਈ ਕਿਹੜਾ? ਸਾਇੰਸ ਕਹਿੰਦੀ ਜੇ। ਜਿਹੜਾ ਤੇਲ ਬਦਲੀ ਦਾ ਗੱਡੀ ਦਾ ਉਹ ਸਾਇੰਸ ਕਹਿੰਦੀ ਜਿਹਦਾ ਨੱਕ ਬਹੁਤ ਓਵਰ ਹੋਵੇ ਨਾ ਆਹੋ ਓਏ ਉਹ ਸੌਣ ਲੱਗਿਆ ਧੁੰਨੀ 'ਚ ਸਰੋਂ ਦਾ ਤੇਲ ਪਾਵੇ। ਧੁੰਨੀ ਜੀ ਸਾਹ ਜੀ ਹਾਂ ਸਹੀ ਗੱਲ ਆ, ਤੁਹਾਡਾ ਨਾ ਕੰਜ ਲੱਗਦਾ ਥੱਲੋਂ ਕੁਝ ਚੁੱਕਣ ਲੱਗਾ ਐ ਕਰਕੇ। ਨਹੀਂ ਮੇਰੇ ਨਾਲ ਇੰਨੀ ਨਹੀਂ ਧੁੰਨੀ 'ਚ 1.5 ਲੀਟਰ ਵਾਲੀ ਬੋਤਲ ਪੈ ਗਈ। ਜਿਹੜੀ ਦਵਾਈ ਤੁਹਾਨੂੰ ਅੱਲਾ ਰਹਿਮ ਕਰੇ। ਧੁਨੀ ਤੇਲ ਪਾਇਆ ਫੇਰ ਵੀ ਹਲਕਾ ਹਲਕਾ ਪੁਲਪੁਲਾ ਨਿਕਲਣ ਦਾ ਸੀ ਉਹ ਚੋਂ। ਬੇਟਾ ਜੀ ਕਿਤੇ ਲੀਕ ਧੁਨੀ ਨੇ ਜ਼ਿੰਦਗੀ ਕੱਢੀ ਜਾਂਦਾ ਹੈ। ਯਾਰ ਕੋਈ ਉੱਤੋਂ ਵੀ ਬੋਤਲਾਂ ਇੰਜ ਕਰਕੇ ਰੋੜਨ ਨਾ ਫੇਰ ਵੀ ਧੁੰਨੀ 'ਚ ਹੀ ਜਾਂਦਾ ਤੇਲ। ਉਹ ਜਦੋਂ ਸਾਹ ਲੈਣਾ ਤੇ ਸੱਟ ਹੋਣਾ ਤੇ ਉਹ ਟੋਇਆ ਹੀ ਬੰਨਾ। ਤੁਸੀਂ ਯਕੀਨ ਮੰਨੋ ਇਹਦੀ ਧੁਨੀ ਉੱਤੋਂ ਦੇਖਣੀ ਐ ਲੱਗਾ ਕਿਸੇ ਨੇ ਗਟਰ ਦਾ ਢੱਕਣ ਚੁੱਕਿਆ ਵਾ। ਆ ਯਾਰ ਫਾਇਦਾ ਧੁਨੀ ਦੀ ਨੁੱਕਰ ਤੇ ਘੰਟਾ ਰੱਖ ਕੇ ਕਹਿੰਦੇ ਕੰਡੀ ਰੱਖੀ ਐ ਲੈ ਕੁੱਤੀ ਟੈਪ ਨਹੀਂ ਸਾਡੀ ਗੱਲ ਪਤਾ ਕੀ ਇਨਫੋਰਮੇਸ਼ਨ ਦੀ ਗੱਲ ਮੈਂ ਕਰਨੇ ਆ ਕਿ ਸਭ ਤੋਂ ਪਹਿਲਾਂ ਗ੍ਰਿਫਤ ਇਹਦੀ ਧੁੰਨੀ 'ਚ ਤੁਸੀਂ ਕਹੋ ਨਾ ਹੈਲੋ ਤੇ ਉਦੋਂ ਆ ਗਈ ਹੈਲੋ ਹੈਲੋ ਹੈਲੋ। ਉਸਤਾਦ ਜੀ ਆਪ ਬੰਦਾ ਤੇ ਨਹਾ ਕੇ ਧੁਨੀ ਸਾਫ਼ ਕਰ ਲੈਂਦੇ ਨੇ, ਆਵਾਜ਼ ਮਰਾਉਂਦੇ ਆ ਐਡੀ ਵੱਡੀ ਧੁਨੀ। ਇਹ ਧੁੰਨੀ ਦੀ ਚਟਨੀ ਵੀ ਬਣਾ ਲੈਂਦੇ ਆ ਜੀ ਹੋਰਾਂ ਮਾਰ ਮਾਰ ਕੇ। ਸਹੀ ਗੱਲ ਬਾਸ ਦੇ ਕੇ ਮੈਂ ਰੂਮ ਲਾ ਕੇ ਮਾਰਦਾ ਵੀ ਗਿਆ ਇਹ ਤਾਂ ਸ਼ੁਕਰ ਕਰ ਰਹੇ ਹੋ ਤੁਸੀਂ ਸ਼ੁਕਰ ਤੂੰ ਐਡਵਾਂਸ ਹੁੰਦਾ ਉਹ ਭਲਾ ਗਵਰਨਮੈਂਟ ਨੇ ਕਿਹਾ ਸਾਡੇ ਤੋਂ ਆਇਆ ਕਾਹਦੇ? ਤੁਸੀਂ ਲੰਮੇ ਪੈ ਰਹਿਣਾ ਅਸੀਂ ਡੈਮ ਬਣਾਉਣਾ। ਪਹਿਲੇ ਟਾਈਮ ਆਈ ਸਾਈ ਇਹਨਾਂ ਨੂੰ ਜੋ ਕੋਲੋਂ ਸਾਡਾ ਧਿਆਨ ਹੀ ਇੱਧਰ ਉੱਧਰ ਨਹੀਂ ਜਾਣਦੇ। ਥੋੜੇ ਬੰਦੇ ਨੂੰ ਪੈਸੇ ਦੇ ਦਿੰਦੇ ਆ ਕਿ ਧੁਨੀ ਚ ਭਰਤੀ ਪਵਾ। ਨਹੀਂ ਮੇਰੀ ਨਾਫ ਮਾਸ਼ਾਅੱਲਾ ਧੁੰਨੀ ਮੇਰੀ ਹੈ ਹੀ ਨਹੀਂ ਕਿ ਜ਼ਮੀਨ ਦੇ ਨਾਲ ਲੱਗੀ। ਇਹਦੇ ਕੀੜੀਆਂ ਚੱਲਦੀਆਂ ਨਾ ਕੀੜੀਆਂ ਤੇ ਜਿਹੜੀ ਕੀੜੀ ਧੁੰਨੀ ਦੇ ਕੋਲ ਜਾਂਦੀ ਦੂਜੀ ਪਿੱਛੋਂ ਕੀੜੀ ਆਵਾਜ਼ ਦਿੰਦੀ ਉਰੇ ਹੋ ਜਾ ਉਰੇ ਧੁੰਨੀ 'ਚ ਨਾ ਜਾ ਬਈ। ਸਾਡੀ ਇਹ ਤੇ ਧੁਨੀ ਤੇ ਉਹ ਲਵਾਉਣ ਲੱਗੇ ਜਿਹੜੇ ਡੱਬੇ ਜੇ ਨੇ ਖੂਹ ਤੇ ਘੁੰਮਦੇ ਹੋ। ਪੰਚ ਕੀ ਭਾਜੀ ਕੱਲ ਰੈਸਕਿਊ ਦੀਆਂ ਟੀਮਾਂ ਅੰਦਰ ਵੜਨ ਲੱਗੀਆਂ। ਮੈਂ ਕਿਹਾ ਕਿੱਧਰ ਕਹਿੰਦੇ ਰਾਮੀ ਦੀ ਧੁਨੀ ਚ ਬੱਚਾ ਡਿੱਗ ਪਿਆ ਕਿ ਉਹ ਕੱਢਣਾ। ਭਾਜੀ ਨੇ ਸੌਣ ਲੱਗੇ ਨਾ ਧੁੰਨੀ ਦੇ ਆਲੇ ਦੁਆਲੇ ਉਹ ਜਿਹੜੇ VLC ਪਲੇਅਰ ਰੱਖਦਾ ਸੀ। ਗੱਡੀ ਦਾ ਸਟਾਪਰ। ਆਹ ਯਕੀਨ ਕਰੇ ਤੇ ਬੱਚੇ ਉਹ ਰੱਖਦੇ ਨੇ ਕਿ ਭਾਈ ਪਤਾ ਲੱਗਦਾ ਭਾਜੀ ਸੁੱਤੇ ਪਏ ਤੇ ਧੁਨੀ ਚ ਐਂ ਕਰਕੇ ਬਿੱਲੀ ਬਾਹਰ ਦੇਖਣ ਡਈ ਆ। ਇੰਜ ਧੁੰਨੀ ਦੇ ਉੱਪਰ ਵੜ ਕੇ ਦੇਖ। ਚੋਰ ਇਹਨਾਂ ਦੇ ਘਰ ਪੈ ਗਏ, ਉਹ ਕੋਈ ਬੰਦਾ ਜਾਗ ਪਿਆ ਇਹਦੀ ਧੁਨੀ ਚ ਲੁਕ ਗਏ। ਤੇਲ ਪਾਇਆ ਧੁਨੀ ਚ ਸਾਜੀ ਉਹ ਨਹਿਰ ਚ ਨਹੀਂ ਉਹ ਬਣਦਾ ਛਿੱਕੂ ਜਿਹਾ ਉਹ ਬਣ ਲੱਪੇ। ਇਹ ਗੂਆ ਮਰਿਆ ਉਹ ਜੀ ਗੱਲ ਕਰਨ ਦੇ। ਹੁਣ ਸਾਜੀ ਅਗਰ ਕਹਿੰਦੇ ਨੇ ਕਿ ਹਾਰਟ ਤੇ ਖੁਦਾ ਨਾ ਖਾਸਤਾ ਕੋਈ ਮਸਲਾ ਇਹ ਉਂਗਲ ਦੇ ਵਿੱਚ ਚੀਚੀ ਦੇ ਵਿੱਚ ਕਿਉਂ ਅੰਗੂਠੀ ਪਾਉਂਦੇ ਕਿਉਂਕਿ ਇਹਦਾ ਕਨੈਕਸ਼ਨ ਸਿੱਧਾ ਹਾਰਟ ਨਾਲ ਤੇ ਅੰਗੂਠੀ ਕਿਉਂ ਪਾਉਂਦੇ ਚ ਹਾਰਟ ਨਾਲ ਕਨੈਕਸ਼ਨ ਹੈ। ਅੰਗੂਠੀ ਕਿਉਂ ਪਾਉਂਦੇ? ਕਨੈਕਸ਼ਨ ਜੋ ਹਾਰਟ ਨਾਲ ਤੇ ਅੰਗੂਠੀ ਪਾਣੀ ਇਹਦੇ ਦਿਲ ਦਾ ਰਿਸ਼ਤਾ ਸਾਹ ਜੀ। ਦਿਲ ਦਾ ਰਿਸ਼ਤਾ ਯਾਰ ਇੱਕ ਬੰਦੇ ਨੇ ਵੈਸੇ ਹੀ ਪਾਈ ਆ ਆਹੋ ਉਹ ਤੇ ਮੰਗਣੀ ਦੀ ਪਾਉਂਦੇ ਨਾ। ਆਹੋ ਨਹੀਂ ਇੱਕ ਨੇ ਵੈਸੇ ਹੀ ਪਾਈ ਨਾਰਮਲ ਬੰਦੇ ਨੇ ਪਾਈ ਉਹ ਚ ਕਿਉਂ ਪਾਉਂਦਾ? ਹਾਰਟ ਦੀ ਵਜ੍ਹਾ ਤੋਂ। ਜਿਹਦੇ ਹਾਰਟ ਦਾ ਮਸਲਾ ਨਾ ਉਹ ਇਹ ਜਿਹੜੀ ਅੰਗੂਠੀ ਉਂਗਲੀ ਹੈ ਨਾ ਇਹ ਸਿੱਧਾ ਦਾ ਕਨੈਕਸ਼ਨ ਹੈ। ਵੇਖੋ ਸਾਜੀ ਉਹ ਮੈਂ ਤੇਰੀ ਗੱਲ ਮੰਨ ਗਿਆ। ਇੱਥੇ ਤੱਕ ਮੈਂ ਤੇਰੀ ਗੱਲ ਮੰਨ ਗਿਆ ਠੀਕ ਹਾਂਜੀ ਲੇਕਿਨ ਇੱਕ ਬੰਦੇ ਦੀ ਨਾ ਮੰਗਣੀ ਆ ਨਾ ਵਿਆਹ ਵਾ ਕੁਛ ਵੀ ਨਹੀਂ ਉਹਨੂੰ ਵੈਸੇ ਸ਼ੌਕ ਆ ਮੁੰਦਰੀ ਪਾਉਣ ਦਾ ਆਹੋ ਤੇ ਉਹ ਇੱਥੇ ਕਿਉਂ ਪਾਉਂਦਾ? ਹਾਰਟ ਦੀ ਵਜ੍ਹਾ ਤੋਂ ਤੁਹਾਨੂੰ ਭਾਜੀ ਇਹਨਾਂ ਨੇ ਡਿਟੇਲ ਨਾਲ ਸਮਝਾ ਕੇ ਪੁੱਛਿਆ ਨਹੀਂ ਦਿਲ ਦਾ ਰਿਸ਼ਤਾ ਜਿਹਦਾ ਨਹੀਂ ਆ ਮੇਰੇ ਤਰ੍ਹਾਂ ਕੋ ਲਾ ਲਓ। ਯਾਰ ਇੱਕ ਦਿਲ ਦਾ ਕੋੜਾ ਆਦਮੀ ਹੈ ਦਿਲ ਉਹਦਾ ਮਰ ਗਿਆ ਆਹੋ ਉਹਦਾ ਦਿਲ ਲਾਸ਼ ਹੋ ਗਈ ਦਿਲ ਉਹਦਾ ਹੈ ਜੋ ਦਿਲ ਤੋਂ ਬਗੈਰ ਚੱਲ ਰਿਹਾ ਉਹ ਕਾਤੋਂ ਚ ਪਾਉਂਦਾ? ਉਸਤਾਦ ਜੀ ਫਿਰ ਤੁਸੀਂ ਸਾਇੰਸ ਦੀ ਨਹੀਂ ਮੰਨਣੀ ਹੈ। ਸਾਇੰਸ ਕਹਿੰਦੀ ਹੈ ਕਿ ਅਗਰ ਇਹ ਉਂਗਲੀ ਦਾ ਕਨੈਕਸ਼ਨ ਦਿਲ ਨਾਲ ਹੈ ਤੇ ਇਹਦਾ ਵੀ ਅੱਛਾ ਇਧਰੋਂ ਦੋਵਾਂ ਪਾਸੇ ਜਾ ਉਸਤਾਦ ਜੀ ਨਹੀਂ ਤਾਂ ਤੁਸੀਂ ਇਕੱਲੇ ਕਿਸ ਤਰ੍ਹਾਂ ਈਦ ਮਿਲ ਸਕਦੇ ਹੋ? ਇਹਦਾ ਨਾਲ ਕਿੱਦਾਂ ਵਾ ਇਹਦਾ ਕਿੱਦਾਂ ਵਾ? ਉਸਤਾਦ ਜੀ ਸਾਡਾ ਕਨੈਕਸ਼ਨ ਪਰਚਾ ਕਰਾਉਣ ਤੇ ਅਗਰ ਕਿ 19 21 ਹੋ ਜਾਂਦੀ ਹੈ ਤੇ ਤੁਸੀਂ ਪਰਚਾ ਕਰਾ ਦਿਓ। ਐਸ ਉਂਗਲੀ ਤੇ ਵਾਧਾ ਘਟਾ ਕਰਕੇ ਇਹ ਪਰਚਾ ਕਰਾਉਣ ਵਾਲੀ ਉਂਗਲੀ ਨਾ। ਅੱਛਾ ਪਰਚਾ ਕਰਾਉਣ ਵਾਲੀ ਇਹ ਪਰਚਾ ਕਰਾਉਣਾ ਠੀਕ ਐ ਕਿਹੜੀ ਹੈ ਇਹ ਇਹ ਨਹਾ ਕੇ ਇੰਜ ਇਹਦੇ ਕਿੰਨੇ ਹੀ ਕੰਮ ਨੇ ਸਭ ਤੋਂ ਜ਼ਿਆਦਾ ਕੰਮ ਇਹਦੇ ਕੀ ਕੰਮ ਨੇ? ਸਭ ਤੋਂ ਜ਼ਿਆਦਾ ਕੰਮ ਜਿਹੜੇ ਨੇ ਨਾ ਇਹਨਾਂ ਦੋ ਉਂਗਲੀਆਂ ਕੋਲ ਲੈਂਦੇ ਬੰਦੇ ਇਸ਼ਾਰੇ। ਹਾਂਜੀ ਐਂ ਜੇ ਉਹ ਇਹ ਜਿਹੜੀ ਹੈ ਨਾ ਇਹ ਦਰਮਿਆਨ ਵਾਲੀ ਇਹ ਆਹੋ ਇਹਦੇ ਕੋਲ ਸਿਰਫ ਇੱਕੋ ਹੀ ਕੰਮ ਲਿਆ ਜਾਂਦਾ ਬਸ। ਠੀਕ ਹੈ ਇਹ ਵੀ ਕੰਮ ਆਉਂਦੀ ਹੈ ਠੀਕ ਹੈ ਇਹ ਘੱਟ ਆਉਂਦੀ ਜਰਾ ਕੰਮ ਇਹ ਉਹ ਕਾਫੀ ਕੰਮਾਂ 'ਚ ਕੰਮ ਆਉਂਦੀ ਹੈ ਇਹ ਵੀ ਕਾਫੀ ਕੰਮਾਂ 'ਚ ਕੰਮ ਆਉਂਦਾ। ਇਹਦਾ ਮਤਲਬ ਕੀ ਹੈ ਭਲਾ? ਨਹੀਂ ਵਾਲੇ ਨਾ ਇੰਜ ਠੀਕ ਹੈ ਨਾ ਇੰਜ ਹਾਂਜੀ ਠੀਕ ਹੈ ਨਾ ਇਹ ਜਿਹੜੀ ਆ ਇਹ ਸਮਝਾਉਣ 'ਚ ਵੀ ਹੁੰਦੀ ਆ ਦੇ ਹਾਂਜੀ ਬੰਦਾ ਕਹਿੰਦਾ ਰਿਹਾ ਲੜਨ ਦੀ ਵੀ ਸਾਹ ਜੀ। ਹੈ ਚੱਲ ਨਿਕਲ ਹਾਂ ਚੱਲ ਆਹੋ ਭਾਈ ਕਿਉਂਕਿ ਮੈਂ ਗੂੰਗਿਆਂ ਦੀ ਥੋੜੀ ਇਹ ਜਿਹੜੀ ਹੈ ਹਾਂ ਇਹ ਲੜਾਈ ਦੇ ਵਿੱਚ
ਨਹੀਂ ਇਹਦੀ ਵਜ੍ਹਾ ਤੋਂ ਲੜਾਈ ਹੁੰਦੀ ਬਾਅਦ ਚ। ਲੇਕਿਨ ਉਹ ਸਾਰੀ ਚੀਜ਼ ਦਾ ਵੇਖ ਨਾ ਹੁਣ ਮੈਂ ਗੂੰਗਿਆਂ ਥੋੜੀ ਜ਼ੁਬਾਨ ਸਾਈ ਮੈਨੂੰ ਆਂਦੀ ਮਾਦਰਤ ਨਾਲ। ਚੀਚੀ ਤੇ ਬਹੁਤ ਨੇ, ਚੀਚੀ ਤੇ ਕਾਫੀ ਨੇ। ਇੱਕ ਕਰਾਵਾ ਕੱਚੀ ਹਾਂਜੀ ਕੱਚੀ ਤੇ ਨਾ ਮੈਂ ਤਾਂ ਸੱਜ ਨਾ ਕੀ ਆ ਦੇ ਪੱਕੀ ਨਹੀਂ ਮੈਂ ਤੇ ਇਹ ਮਾਰਦਾ ਮੈਂ ਇਹ ਵੀ ਏਦਾਂ ਵੀ ਸਾਰੀ ਹੈ ਇਹ ਸਟੈਪ ਆਹੋ ਐ ਸਟੈਪ ਆਹ ਇਹ ਚੀਜ਼ ਨਾ ਚੀਚੀ ਦਾ ਕਾਫੀ ਕੰਮ। ਆਹ ਅਕਸਰ ਇਹ ਹੀ ਹੁੰਦਾ ਠੀਕ ਉਹ ਸਾਰੀ ਇਹ ਵੇਖੋ ਨਾ ਹੁਣ ਇਹ ਇਸ਼ਾਰਾ ਇਹ ਭਲਾ ਕਾਹਦਾ ਇਸ਼ਾਰਾ ਨਹੀਂ ਮੈਂ ਹੈ ਨਹੀਂ ਉਸਤਾਦ ਜੀ ਮੈਨੂੰ ਪਤਾ ਨਹੀਂ ਮਿੱਥਿਆ ਨਾਲ ਇਸ਼ਾਰੇ ਆ ਜੀ। ਉਹ ਯਾਰ ਉਸਤਾਦ ਜੀ ਤੁਹਾਡੀ ਗੱਲ ਸਹੀ, ਇਹਦੇ ਨਾਲ ਤੇ ਇਹਦੇ ਨਾਲ ਬਹੁਤ ਕੰਮ ਹੁੰਦਾ ਹੋਣਾ। ਦੇਖੋ ਓਕੇ ਜ਼ਰੂਰੀ ਨਹੀਂ ਉਹ ਭਾਵੇਂ ਚੀਚੀ ਬੰਦ ਵੀ ਕਰ ਲਾ, ਕੱਲੇ ਇਹਦਾ ਵੀ ਹੋ ਜਾਂਦਾ। ਨਹੀਂ ਉਹ ਫਿਰ ਦੋਨੋਂ ਮੀਆਂ ਬੀਵੀ ਰਲ ਕੇ ਇਹ ਖਾਮ ਦਾ ਬੂਟਾ ਦਾ ਤੇ ਬੀਬੀ ਆ ਓਕੇ ਰਲ ਕੇ ਯਾਰ ਤੇ ਇਹਦੇ ਵਿੱਚ ਯਾਰ ਮਿੱਠੇ ਇਹ ਵੇਖ ਨਾ ਇਸ਼ਾਰੇ ਜਿਹੜੇ ਨਾ ਇਸ਼ਾਰਿਆਂ ਦੀ ਜ਼ੁਬਾਨ ਆ ਇਹ ਉਂਗਲਾਂ ਜਿਹੜੀਆਂ ਨੇ ਨਾ ਤੁਹਾਡੀਆਂ ਇਹ ਜ਼ੁਬਾਨ ਰੱਖਦੀਆਂ ਵਾ ਇਹ ਵੇਖ ਇਹਦਾ ਕੀ ਮਤਲਬ ਹੈ ਆਈ ਲਵ ਯੂ ਆਈ ਲਵ ਯੂ ਠੀਕ ਹੈ ਤੇ ਜਿਹੜਾ ਆਹ ਹਾਬ ਨੂੰ ਇਹ ਹਾਰਡ ਉਹ ਵੇਖ ਕਿੱਦਾਂ ਦਾ ਦਿਲ ਬਣਾਇਆ ਅੱਲਾ ਇਹ ਪੁੱਠਾ ਬਣਾਤਾ ਯਾਰ ਇੰਜ ਹੁੰਦਾ ਯਾਰ। ਐਨੂੰ ਪਤਾ ਆਹੋ ਇਹ ਦੇਖੋ ਦਿਲ ਆ ਨਾਲ ਦੇਲਾ ਤੇ ਨਾਲ ਆ ਇੰਨਾ ਕੁਛ ਕੀ ਆੜਾ ਇਹ ਝਾੜੀਆਂ ਦੇ ਉੱਤੇ ਨਾ। ਆ ਸਹੀ ਬਣਾਉਂਦਾ ਯਾਰ। ਇੱਕ ਵਾਰੀ ਦਿਲ ਹਾਇਰ ਕਾਲੂ ਉਹ ਭਰਾਵਾ ਇੱਥੋਂ ਸਾਬਤ ਹੁੰਦਾ ਕਰ ਅਕਲ ਮੌਤ ਅੱਛੇ ਕਰਦਾ ਇਹ ਨਹੀਂ ਨਹੀਂ ਥੋੜਾ ਅੰਗੂਠਾ ਥੱਲੇ ਕਰ ਸਿੱਧਾ ਐ ਇਹ ਚੱਲ ਬਣ ਗਿਆ ਹਾਂ ਚੱਲ ਨਹੀਂ ਜਮ ਕੀ ਕੈਚ ਫੜਨ ਲੱਗੇ ਨਹੀਂ ਆਹ ਦੇ ਆ ਓ ਇਹ ਵੇਖ। ਐ ਵੇ ਦਿਲ ਇਹ ਦਿਲ ਦੇਖਣਾ ਗਾਚਾ ਸੇ ਬਣਾਇਆ ਦੇਖੋ ਆ ਦਿਲ ਦੇਖਿਓ ਇੱਕ ਪੁਰਾਣਾ ਟਾਈਮ ਤੇ ਬਣਾ ਲੱਗਦਾ ਬੱਚਾ ਨਾਲ ਹੀ ਟੁੱਟ ਕੇ ਗਿਆ ਹੈਗਾ ਉਹ ਨਹੀਂ ਇਹ ਪੀ ਝਾੜ ਜਿਹੜੇ ਯਾਰ ਅਕਸਰ ਜਿਹੜੇ ਹੁੰਦੇ ਜਿਹੜੇ ਗੂੰਗੇ ਹੁੰਦੇ ਇਹ ਨਾ। ਜਿਹਨੂੰ 2 ਵਾਰੀ ਅਟੈਕ ਹੋ ਚੁੱਕਿਆ ਹੋਵੇ ਨਾ ਉਹ ਦਿਨ ਹੁਣ ਉਸਾਜੀ ਕਹਿ ਵੇਖੋ ਇਹ ਇਸ਼ਾਰਾ ਕਾਹਦਾ ਭਲਾ ਗਨ ਦਾ ਉਹ ਨਹੀਂ ਯਾਰ ਜ਼ੁਬਾਨ ਦਾ ਜਿਹੜਾ ਇਹਦਾ ਮਤਲਬ ਕੀ ਹੈ ਭਲਾ ਉਸ ਤਰ੍ਹਾਂ ਤੇਜ਼ ਕਰਨਾ ਹੈ ਨਹੀਂ ਇਹਦਾ ਮਤਲਬ ਹੈ ਲਾਹੌਰ ਜਾ ਰਹਾ ਹੂੰ ਮੈਂ ਹੈਂ? ਤੇ ਜਿਹੜਾ ਟੁੰਡਾ ਵਾ ਉਹ ਕੀ ਕਹਿੰਦਾ ਮੈਂ ਕਿਤੇ ਨਹੀਂ ਚੱਲਾਂ। ਆ ਮੈਨੂੰ ਵੀ ਲੈ ਜਾਈਏ ਕਹਿੰਦਾ ਉਹ ਕਹਿੰਦਾ ਉਹ ਸਿੱਧਾ ਹੀ ਕਹਿੰਦਾ ਵੀ ਮੈਂ ਜਾ ਰਿਹਾ ਬਸ ਜੇ ਕਿਤੇ ਲਾਹੌਰ ਰਸਤੇ 'ਚ ਆ ਗਿਆ ਤੇ ਮੈਂ ਚੱਲ ਜਾ। ਜਾ ਬਿਲਕੁਲ ਉਹ ਯਾਰ ਜ਼ੁਬਾਨਾਂ ਵਾ ਇਹ ਲਾਹੌਰ ਜਦੋਂ ਕੋ ਹਾਂ ਮਰਜ਼ੀ ਹਾਂ ਹੱਥ ਕੀ ਲਾਹੌਰ ਜਾ ਰਹਾ ਹੂੰ ਨਹੀਂ ਤੇ ਹੁਣ ਇੱਕ ਬੰਦੇ ਦਾ ਇਕੱਲਾ ਨਾ ਬੋਲਤੇ ਹੱਥ ਹਾਂ ਯਾਰ ਸੁਬਹ ਪੀਟੀਵੀ ਤੇ ਲੱਗਦਾ ਹੁੰਦਾ ਸੀ ਇੱਕ ਖਾਤੂਨ ਹਾਂਜੀ ਤੇ ਇੱਕ ਬੰਦਾ ਦੋਵੇਂ ਕਰਦੇ ਹੁੰਦੇ ਸੀ। ਉਹ ਨਿਊਜ਼ ਚੱਲਦੀ ਤੁਸੀਂ ਸੁਣਾਉਂਦੀ ਆਹ ਸਾਈ ਮੈਂ ਉਹ ਵੇਖਿਆ ਬੜਾ ਪੁਰਾਣਾ ਚਾਚਾ ਜੀ ਦਾ ਪ੍ਰੋਗਰਾਮ ਵੇਖਦਾ ਰਿਹਾ ਮੁਸਤਨਸਰ ਹੁਸੈਨ ਤਾਰੜ ਸਾਹਿਬ ਦਾ ਹਾਂਜੀ ਉਹ ਵੀ ਠੀਕ ਹੈ ਨਾ ਇਹ ਹੁਣ ਇਸ਼ਾਰੇ ਹੈਗੇ ਨੇ ਇਹ ਲਾਹੌਰ ਦਾ ਲਾਹੌਰ ਦਾ ਅੱਛਾ ਠੀਕ ਹੈ ਨਾ ਤੇ ਇਹ ਲਾਹੌਰ ਦਾ ਵਾ ਹਾਂ। ਜੇ ਤੁਸੀਂ ਸ਼ੇਖੂਪੁਰੇ ਉਤਰਨਾ ਤੇ ਉਂਗਲ ਮਾਰ ਸ਼ੇਖੂਪੁਰਾ ਵਾ ਇੱਥੇ ਸਾਜੀ ਸ਼ੇਖੂਪੁਰਾ ਐਵੇਂ ਕੋਲ ਤੁਸੀਂ ਲਾਹੌਰ ਜਾਣਾ ਨਾ ਅਗਰ ਤੁਸੀਂ ਰਸਤੇ 'ਚ ਉਤਰਨਾ ਤੇ ਫਿਰ ਇੱਧਰ ਨੂੰ ਐ ਕਰਨਾ ਤੇ ਟੂਰ ਭਾਈ ਇਹ ਇੱਥੋਂ ਫੈਸਲਾਬਾਦ ਇੱਥੋਂ ਤੁਸੀਂ ਲਾਹੌਰ ਇਹ ਸ਼ੇਖੂਪੁਰਾ ਇਹ ਸ਼ਦਰਾ ਹਾਂ ਸ਼ੇਖੂਪੁਰਾ ਮਾਨਾਲਾ ਇਹ ਹਾਜੀ ਦਾ ਹੋਟਲ ਇੱਥੇ ਠੀਕ ਹੈ ਪਹਿਲਾ ਪੋਟਾ ਫਰੋਜ਼ ਬਟੂਆ ਦਾ ਵਾ ਉਹ ਯਾਰ ਲਾਹੌਰ ਦਾ ਇਹ ਲਾਹੌਰ ਦਾ ਵਾ ਹਾਂ। ਤੇ ਮੈਂ ਲਾਹੌਰ ਜਾਣਾ ਹੈ। ਹਾਂ। ਅਗਰ ਤੁਸੀਂ ਕਿਤੇ ਰਸਤੇ 'ਚ ਉਤਰਨਾ ਤੇ ਇੱਥੋਂ ਵਾਪਸ ਇੰਜ ਕਰਨਾ ਚੱਲ ਯਾਰ ਆਲਰੇਡੀ ਤੇ ਹੀ ਪਾਤਾ ਵਾ ਭਾਜੀ ਇੰਜ ਕਰਕੇ ਠੀਕ ਹੈ ਉਹ ਯਾਰ ਸ਼ਹਿਰਾਂ ਦਾ ਨਾ ਇਹ ਵੇਖੋ ਸਾਜੀ ਇਹ ਇਹ ਬਸ ਪੂਰਾ ਗੋਲ ਆ ਇਹ ਤਾਂ ਯਾਰ ਕੀ ਬਾਤ ਹੈ। ਨਹੀਂ ਉਹ ਕਾਲਾ ਉਹ ਕਾਲਾ ਉਹ ਕਾਲਾ ਉਹ ਲਾਹੌਰ ਜਾ ਰਿਹਾ ਭਾਈ ਨੂੰ ਤੁਸੀਂ ਆਪੇ ਦੱਸਿਆ ਉਹ ਪਹਿਲਾਂ ਹੈ ਜਦੋਂ ਲਾਹੌਰ ਜਾਣਾ ਤਾਂ ਸਿੱਧਾ ਐ ਨਹੀਂ ਕਰਨਾ ਤੁਸੀਂ ਲਾਹੌਰ ਦਾ ਇਹ ਲਾਹੌਰ ਦਾ ਵਾ ਇਹ ਲਾਹੌਰ ਹਾਂ। ਉਹ ਕਾਲਾ ਆ ਲਾਹੌਰ ਆ ਨਹੀਂ ਉਸਤਾਦ ਜੀ ਜੇ ਗਲਤ ਆ। ਸ਼ਹਿਰਾ ਜੇ ਚੀਚਾ ਬਤ ਨਹੀਂ ਜਾਣਾ ਹੋਵੇ ਫਿਰ ਦੱਸੋ ਯਾਰ ਉਹ ਹੈਗਾ ਸੀ ਅੱਛਾ ਜੀ ਨਹੀਂ ਬਤ ਨਹੀਂ ਹੁੰਦਾ ਜੀ ਨਹੀਂ ਜੇ ਕਿਸੇ ਨੇ ਝਾਕ ਝੁਕ ਜਾਣਾ ਹੋਵੇ ਫੇਰ ਹੁਣ ਉਹ ਯਾਰ ਸਾਰੇ ਇਸ਼ਾਰੇ ਹੈਗੇ ਭਰਾਵਾ ਮੈਂ ਯਾਰ ਤੁਹਾਨੂੰ ਕਿਹੜੀ ਐਸੀ ਟੈਨਸ਼ਨ ਮਾਰ ਕੇ ਕਿਤੇ ਵਾਰਡਨ ਚ ਲੱਗਣ ਲੱਗੇ ਵਿਸ਼ਾਲੇ ਦੀ ਜ਼ਬਾਨ ਸਭ ਸਿੱਖਣ ਲੱਗੇ ਮਕੋਣੇ ਦਾ ਯਾਰ ਤੁਸੀਂ- ਹੈਗਾ ਹੈਂ? ਮਕੋਣੇ ਦਾ ਹੈਗਾ ਵਿੱਚ ਕੋਈ ਹੱਥ ਤੇ ਦੇਖੋ ਹਾਂ ਆ ਬੱਕੂ ਭਾਈ ਮਖੂਣੇ ਦਾ ਕੀ ਹੁੰਦਾ? ਹਾਂਜੀ ਮਖੂ ਇਹ ਕੀ ਮਤਲਬ ਐਮ ਅੱਛਾ 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 ਮੈਨੂੰ ਕਿ ਓਕੇ ਹੋ ਪਹਿਲਾ ਗਿਆ ਲਫ਼ਜ਼ ਮੁਸ਼ਕਲ ਵਾ ਬਾਕੀ ਆਈ ਆ ਹਾਂ ਬਾਕੀ ਹੈ ਐਮ ਕਰਕੇ ਇਧਰੋਂ ਐ ਨੂੰ ਨਹੀਂ ਇਹ ਐ ਤੋਂ ਐ ਕਿਉਂਕਿ ਇਹ ਆਣਾ ਵਾ ਹਾਂਜੀ। ਇਹ ਜਾਣਾ ਸੀ ਹਾਂ ਇਹ ਐ ਹੋਣਾ ਸੀ ਪਿੱਛੇ ਨੂੰ ਉਹਨਾਂ ਦੀ ਗੱਲ ਉਹ ਯਾਰ ਇਹ ਕਿ ਹੋਰ ਵੀ ਇੰਜ ਕਰਕੇ ਵੀ ਕਹੀਦਾ ਐ ਮੱਕੂ ਬਣਾਉਣਾ ਇੰਜ ਕਰਕੇ ਹਨਾ ਮੱਕੂ ਆਣਾ ਐ ਵਾ ਤਖਫਫ ਹਾਂ ਤੇ ਉਸਤਾਦ ਜੀ ਆ ਜਿਹੜਾ ਕੀ ਹੈ ਕਰਾਚੀ ਦਾ
ਉਹ ਲੋ ਜੈਨੂਨ ਕਹਿਣ ਦੇ ਆ ਯਾਰ ਹਾਂ ਯਾਰ ਮੈਨੂੰ ਨਾ ਕਲਾਸ ਲਈ ਸੀ ਇੱਕ ਬੰਦੇ ਨੇ ਆਪਣੇ ਹੱਥ ਤੋਂ ਇਹ ਕੀੜਾ ਲਾਇਆ ਉਹਨੂੰ ਕਰਾਲੀ ਛੱਡ ਲਿਆ ਕਿਸੇ ਦੀ ਗੱਡੀ ਗਾਰੇ ਚੋਂ ਕਢਾ ਕੇ ਐਵੇਂ ਕਹਿੰਦਾ ਸਟਿਕ ਕਿਆ ਯਾਰ ਤੇਰੀ ਨਹੀਂ ਯਾਰ ਪਤਾ ਕੀ ਗੱਲ ਮਿੱਠੇ ਅਸੀਂ ਥੋੜਾ ਜਿਹਾ ਨਾ ਪੜ ਗਏ ਉਸਤਾਦ ਜੀ ਸਾਇੰਸ ਪਤਾ ਕੀ ਕਹਿੰਦੀ ਤੁਹਾਨੂੰ ਪਤਾ ਉਹ ਸਾਇੰਸ ਦਾ ਕਿਤੇ ਰੇਲਵੇ ਕਾਨੂੰਨ ਦੀ ਹੈ ਕਿਤੇ ਉੱਥੇ ਤੁਹਾਨੂੰ ਕਹੀ ਜਾ ਰਹੀ ਹੈ ਸਾਇੰਸ ਕਹਿੰਦੀ ਉਸਤਾਦ ਜੀ ਅਗਰ ਜਿਗਰ ਦਾ ਮਸਲਾ ਹੋਵੇ ਸਹੀ ਹੁਣ ਤੁਹਾਨੂੰ ਕਿਸੇ ਵੀ ਨਹੀਂ ਦੱਸਿਆ ਹੋਣਾ ਮੈਂ ਤੁਹਾਨੂੰ ਦੱਸਣਾ ਅਗਰ ਜਿਗਰ ਦਾ ਤੁਹਾਨੂੰ ਮਸਲਾ ਹੈ ਤੇ ਉਹਦੇ ਤੇ ਕੀ ਕਰੋਗੇ ਦੱਸੋ ਕੀ ਕਰੋਗੇ ਨਾਰਾਂ ਦਾ ਜੂਸ ਪੀਵਾਂਗੇ ਠੰਡੀਆਂ ਛਾਵਾਂ ਖਾਵਾਂਗੇ ਹਾਂ ਜਿਗਰ ਦਾ ਮਸਲਾ ਹੋਏਗਾ ਅਸੀਂ ਕੋਈ ਨਵਾਂ ਜਿਗਰ ਬਣਾ ਲਾਂਗੇ ਉਹਨੂੰ ਪੁਰ ਕਰਾ ਦੇਾਂਗੇ ਹਾਂਜੀ ਮੇਰੇ ਜਿਗਰ ਦਾ ਮਸਲਾ ਆਇਆ ਮੈਂ ਉਹਨੂੰ ਬੁਲਾਉਣਾ ਹੀ ਛੱਡ ਦੇਣਾ ਹਾਂ ਲੌਜੀਕਲੀ ਗੱਲ ਹਾਂਜੀ ਉਹਦਾ ਵੀ ਬੁਲਾਉਣਾ ਹੀ ਛੱਡਣਾ ਪੈਂਦਾ ਓਕੇ ਬਲੈਕ ਹਾਂਜੀ ਦੱਸੋ ਜੀ ਸਾਇੰਸ ਕੀ ਕਹਿੰਦੀ ਜੀ ਛੱਡ ਦਿਓ ਤੁਸੀਂ ਗੱਲ ਹੀ ਜੁਗਲ ਚ ਪਾ ਲੈਂਦੇ ਹੋ ਮੈਂ ਕਹਿੰਦਾ ਕਿ ਯਾਰ ਤਹਫੁਜ਼ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਤਾਂ ਹਫਤ ਭਰਜਾਈ ਇੰਨਾ ਕੁਝ ਕਹਿੰਦੀ ਉਧਰ ਵੀ ਕੋਈ ਉੱਧਰ ਕੀ? ਫੋਕਸ ਕਰੋ ਅੱਛਾ ਜੀ ਸਾਇੰਸ ਕੀ ਕਹਿੰਦੀ ਹੈ ਉਸਤਾਦ ਜੀ ਸਾਇੰਸ ਕਹਿੰਦੀ ਅਗਰ ਜਿਗਰ ਦਾ ਮਸਲਾ ਹੋਵੇ ਨਾ ਹਾਂ ਤੇ ਰਾਤ ਨੂੰ ਸੌਣ ਤੋਂ ਪਹਿਲੇ ਤੁਸੀਂ ਰੱਜ ਕੇ ਪਾਣੀ ਪੀਣਾ ਨਹਾਰ ਵੀ ਪੀਣਾ ਹੈਲੋ ਹਾਂਜੀ ਜਿਗਰ ਸਾਰਾ ਸ਼ੋਰੇ ਵਾਲਾ ਕਰ ਲੋ ਪਾਣੀ ਤੁਸੀਂ ਜਿੰਨਾ ਪੀਓਗੇ ਨਾ ਹੈ ਮੈਂ ਕਿਹਾ ਜਿਗਰ ਸਾਰਾ ਸ਼ੋਰੇ ਵਾਲਾ ਹੋਈ ਵੇ ਜਿਗਰ ਅੰਦਰ ਆਪ ਹੀ ਡੁੱਬ ਕੇ ਮਰਿਆ ਜਿਗਰ ਦੇ ਨੀਆਂ ਵਹਿ ਜਾਣ ਜ਼ਿਆਦਾ ਪਾਣੀ ਪੀਓ ਹੈਲੋ ਜਿਗਰ ਦੇ ਮਸਲੇ ਵਾਸਤੇ ਜਿਗਰ ਦੇ ਮਸਲੇ 'ਚ ਤੁਸੀਂ ਪਾਣੀ ਪੀਣਾ ਪਾਣੀ ਹਰ ਮਸਲੇ ਵਾਸਤੇ ਸਹੀ ਹੈ ਫੇਫੜੇ ਜਿਗਰ ਗੁਰਦੇ ਨਹੀਂ ਉਸਤਾਦ ਜੀ ਤਿਲੀ ਵਾਸਤੇ ਨਹੀਂ ਠੀਕ ਤਿਲੀ ਵਾਸਤੇ ਪਾਣੀ ਨਹੀਂ ਠੀਕ ਹਾਂ ਆਹ ਤਿਲ ਕਢਾ ਵੀ ਤੇ ਦਈਦੀ ਹੈ ਨਾ ਤਿਲੀ ਕਿਹੜੀ ਨਾ ਫਿਰ ਤਿਲੀ ਭਗਤ ਕਰ ਲੋ ਕਿਸੇ ਨਾਲ ਫਿਰ ਵੀ ਠੀਕ ਹਾਂ ਸਹੀ ਹੋਰ ਸਾਇੰਸ ਕੀ ਕਹਿੰਦੀ ਤੁਹਾਡੀ ਤੇ ਸਾਇੰਸ ਦੀ ਮੰਜੀ ਕਿਤੇ ਇੱਕ ਹੀ ਹੋ ਗਈ ਹੈ ਸਾਇੰਸ ਇਹਨੂੰ ਆ ਕੇ ਇਦਾਂ ਕਹਿੰਦੀ इस सैंसों की माला पे सिमरू में ਰਾਤ ਨੂੰ 2:30 ਵਜੇ ਭਰਜਾਈ ਨਾ ਆਉਂਦਾ ਰਾਤ ਨੂੰ 2:30 ਵਜੇ ਭਰਜਾਈ ਮੈਂ ਕਿਹਾ ਇਹ ਕੀ ਕਹਿੰਦੇ ਸਾਇੰਸ ਤੇ ਨਾਲ ਮੁੰਡਾ ਮੈਂ ਕਿਹਾ ਇਹ ਕੀ ਕਹਿੰਦੇ ਤਜਰਬਾ ਵਾ ਹੁਣ ਤਾਂ ਇਹਨਾਂ ਨੂੰ ਹੀ ਪਤਾ ਸਹੀ ਪੋਟਾਸ਼ੀਅਮ ਪਰਮਨੈਂਟ ਦਾ ਪਤਾ ਤੁਹਾਨੂੰ ਕਹਿੰਦਾ पोटाशियम का पता वा अगली तारीख ਪਰਮਨੈਂਟ नहीं परमानेंट नहीं नहीं पता ਕਲੋਰੀਅਮ ਸੋਡੀਅਮ ਫਾਸਟ ਫੂਡਸ ਇੱਕ ਮਿੰਟ ਠਹਿਰ ਜਾ ਯਾਰ ਸਾਰੀ ਗੱਲ क्लोरियम शोरियम सुंदरम ਬੰਦਰਮ ਵਾਹ 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 है ਉਸਤਾਦ ਜੀ ਫੈਸਲ ਭਾਈ ਨੇ ਕਿਹਾ ਸੀ ਕਲੈਪ ਕਹਿੰਦੇ ਜਦੋਂ ਮੈਂ ਇਹ ਗੱਲ ਕਹੀ ਨਾ ਉਸਤਾਦ ਜੀ ਨੇ ਕੋਈ ਮੈਂ ਕਿਹਾ ਮੈਂ ਇਹ ਗੱਲ ਕਰੀ ਉਸਤਾਦ ਜੀ ਨੇ ਕਿਹੜਾ ਬੰਦਰਮ ਸਾਡੀ ਪਤਾ ਕੀ ਗੱਲ ਕਿ ਇਨਸਾਨ ਸਾਇੰਸ ਨਾਲ ਜੁੜਿਆ ਹੋਇਆ ਹੈ ਤੁਹਾਨੂੰ ਪਤਾ ਸਾਇੰਸ ਕੀ ਕਹਿੰਦੀ ਉਸਤਾਦ मेरा की तल्ला का साइंस ना यार साइंस ਹੁੰਦੀ ਹੋਗੀ ਉਸਤਾਦ ਜੀ ਤੁਹਾਨੂੰ ਪਤਾ ਹੀ ਨਹੀਂ ਕੀ ਸਾਇੰਸ ਕਹਿੰਦੀ ਪਈ यार ਕਹਿੰਦੀ ਰਹੇ यार मैं क्यों पता करना यार ਤੁਹਾਨੂੰ ਕੋਈ ਗਲਤ ਗੱਲ ਕੀਤੀ ਹੈ ਤੇ ਫਿਰ ਦੱਸੋ ਹਾਂ ਅਸੀਂ ਨਾਲ ਤੁਹਾਡੇ ਨਹੀਂ ਉਸਤਾਦ ਜੀ ਸਾਇੰਸ ਦੀ ਮੇਰਾ ਇੱਕ ਅੱਜ ਸਾਲ ਕੁ ਪਹਿਲੇ ਰੌਲਾ ਬਣਿਆ ਸੀ ਸਾਇੰਸ ਨਾਲ ਉਸ ਤੋਂ ਬਾਅਦ ਮੈਂ ਫਿਰ ਉਹਦੇ ਨਾਲ ਮੈਂ ਬੋਲਦਾ ਵੱਡ ਉਸਤਾਦ ਜੀ ਨੇ ਮੈਂ ਚੁੱਪ ਕਰਕੇ ਲੰਘ ਜੰਨਾ ਸਾਰਾ ਹੀ ਛੱਡ ਹਾਂ ਮੈਂ ਦੇਖਦਾ ਖੜੀ ਹੁੰਦੀ ਮੈਂ ਇਹਨੂੰ ਮੂੰਹ ਕਰਕੇ ਲੰਘ ਜਾਂਦਾ ਨਾਲੇ ਸਾਇੰਸ ਦੀਆਂ ਗੱਲਾਂ ਤਾਂ ਫਾਇਦਾ ਤੁਹਾਡਾ ਕੋ ਤੁਸੀਂ ਤਜਰਬਾ ਕਰਨਾ ਹੋਵੇ ਜਾਂ ਆਹੋ ਵੀ ਤੁਸੀਂ ਇੰਨੀਆਂ ਗੱਲਾਂ ਕਰਕੇ ਰਾਤ ਨੂੰ ਸ਼ਵਾਰਮੇ ਲਈ ਬੰਦਾ ਲੱਭਦੇ ਹੋਣਾ ਕਿਹਨੂੰ ਫਰੀਕ ਪਾਈਏ ਸਾਇੰਸ ਇਹ ਕੁਛ ਨਹੀਂ ਕਹਿੰਦੀ ਇਹੀ ਸਾਇੰਸ ਹੈ ਇਹਨਾਂ ਦੀ ਹਾਂ ਅਸਲ ਚ ਇਹਨੂੰ ਹੀ ਸਾਇੰਸ ਕਹਿੰਦਾ ਇਹ ਸ਼ਵਾਰਮੇ ਨੂੰ ਕਿਹੜਾ ਦੇ ਕੇ ਆ ਕਹਿੰਦਾ ਕੈਸੀ ਸਾਇੰਸ ਲਈ ਤੇ ਤੰਦਰੁਸਤੀ ਦੀਆਂ ਗੱਲਾਂ ਵੀ ਇਹਨਾਂ ਦੇ ਸਾਹਮਣੇ ਅੱਛੀ ਗੱਲ ਵਾਲੀ ਗੱਲ ਹੋ ਗਈ ਅੱਛਾ ਪੋਟਾਸ਼ੀਅਮ ਕੀ ਕਹਿੰਦਾ ਉਸਤਾਦ ਜੀ ਮੈਂ ਕਹਿੰਦਾ ਸਾਇੰਸ ਕਹਿੰਦੀ ਕਿ ਆਪਣੇ ਗਲੇ ਦਾ ਖਿਆਲ ਕਰੋ ਚਲੋ ਗਲੇ ਦਾ ਗਲੇ ਕਿ ਗੱਲੇ ਦਾ ਗਲੇ ਦਾ ਓਕੇ ਗਲਾ ਹੈ ਤੁਹਾਡੀ ਆਵਾਜ਼ ਜਿਹੜੀ ਨਾ ਇਹਦਾ ਜਿੰਨਾ ਤੁਸੀਂ ਆਪਣੇ ਗਲੇ ਦਾ ਖਿਆਲ ਰੱਖਣਾ ਨਾ ਇਹਦਾ ਮਤਲਬ ਕਿ ਤੁਸੀਂ ਆਪਣੇ ਪੂਰੀ ਸ਼ਤੂਤ ਖਾਓ ਸ਼ਤੂਤ ਨਹੀਂ ਸਰ ਉਹ ਗਲਾ ਬੈਠਾ ਹੋਵੇ ਤੇ ਤੂਤ ਸਿਆ ਪੀਣਾ ਚਾਹੀਦਾ ਨਹੀਂ ਸ਼ਤੂਤ ਵੈਸੇ ਗਲੇ ਵਾਸਤੇ ਅੱਛਾ ਸ਼ਤੂਤ ਨਹੀਂ। ਮਲੱਠੀ ਹਾਂ ਮੈਨੂੰ ਠੀਕ ਹੈ ਤਾਂ ਜੋ ਸਿੰਗਰਾਂ ਉਹ ਸਿੰਗਰਾਂ ਦੀ ਗੱਲ ਕਰਦੇ ਨਹੀਂ ਯਾਰ ਮਲੱਠੀ ਗਲੇ ਵਾਸਤੇ ਅੱਛੀ ਸਿੰਗਰਾਂ ਦੀ ਚ ਕਿਹੜੀ ਸਾਇੰਸ ਨੇ ਤਾਂ ਨਹੀਂ ਕਿਹਾ ਹਾਂ ਹਕੀਮ ਸਾਰੇ ਸਿੰਗਰਾਂ ਨੂੰ ਮਲੱਠੀ ਕਹਾਉਂਦੇ ਹਰ ਦਵਾਈ ਮਲੱਠੀ ਪੈਂਦੀ ਹਾਂਜੀ ਮਲੱਠੀ ਤੁਸੀਂ ਵੈਸੇ ਧੋ ਕੇ ਸਾਫ਼ ਕਰਕੇ ਥੋੜਾ ਜਿਹਾ ਪੀਸ ਨੂੰ ਦੰਦਾਂ ਨਾਲ ਚਬਾਈ ਜੋ ਗਲਾ ਤੁਹਾਡਾ ਠੀਕ ਹੁੰਦਾ ਉੱਤੋਂ ਸ਼ਤੂਤ ਖਾ ਲਓ ਅੱਧਾ ਕਿਲੋ ਹਾਂ ਹੈ ਹਾਂਜੀ ਉਸਤਾਦ ਜੀ ਕੋ ਪਾ ਡੇਢ ਪਾ ਹੁੰਦੇ ਕੋ ਅੱਧਾ ਕਿਲੋ ਇੰਨੇ ਕਿਤੇ ਹੁੰਦੇ ਯਾਰ ਸ਼ਤੂਤ ਹੁੰਦੇ ਕਿ 10-15 ਦਿਨਾਂ ਲਈ ਯਾਰ ਹੁਣ ਤੁਹਾਨੂੰ ਇੱਕ ਹੋਰ ਆਈਟਮ ਚੈੱਕ ਕਰਾਉਣੀ ਆ ਸੁਰੀਲਾ ਐਡਡ ਆ ਜਾਮਨ ਦੇਸੀ ਵੀ ਉਸਤਾਦ ਜੀ ਗ੍ਰੈਂਡ ਉਸਤਾਦ ਜੀ ਜਾਮ ਨੂੰ ਤੇਰਾ ਵਿਆਹ ਸ਼ਾਮ ਨੂੰ ਤੇਰੀ ਅੰਮੀ ਕਹਿੰਦੀ ਲਾਰੀ ਏਡਾ ਲਾਰੀ ਸਾਰੀ ਐਡਾ ਉਸਤਾਦ ਜੀ ਕੋਲੋਂ ਹੀ ਪਾ ਲਿਆ ਤੁਸੀਂ ਉਹ ਹੈਗਾ ਨਹੀਂ ਹੈਗਾ ਸੀ ਫਿਰ ਉਹ ਚਿੜੀਆਂ ਨੂੰ ਮਾਰੇ ਵੱਟੇ ਇਸ ਤਰ੍ਹਾਂ ਦੇ ਨਹੀਂ ਲਾਰੀ ਉਹ ਤੇਰੇ ਅੱਬੇ ਦੀ ਆਈ ਜੰਜ ਤੇਰੀ ਅੰਮੀ ਕਹਿੰਦੀ ਤੇਰੀ ਅੰਮੀ ਕਹਿੰਦੀ ਜਾਮ ਨੂੰ ਤੇਰੇ ਅੱਬੇ ਦਾ ਵਿਆਹ ਸ਼ਾਮ ਨੂੰ ਤਿੰਨ ਤੇਰੀ ਮੰਜੀ ਥੱਲੇ ਤਿੰਨ ਤਿੰਨ ਤੇਰੀ ਮੰਜੀ ਥੱਲੇ ਜੇਨ ਅੱਛਾ ਤੇਰੇ ਨਿੱਕੇ ਨਿੱਕੇ ਅੱਬੇ ਹਾਂ ਹਾਂਜੀ ਉਹ ਕਹਿੰਦੇ ਨੇ ਕਿ ਜਿਹੜਾ ਜਾਮਨ ਹੈ ਨਾ ਆਹੋ ਜਾਮਨ ਵਾਲ ਜਿਹੜਾ ਹੁੰਦਾ ਨਾ ਵਾਲ ਇਹ ਗਲਦਾ ਨਹੀਂ ਅਗਰ ਅੰਦਰ ਚਲਾ ਜਾਏ
ਲੈ, ਹਾਂਜੀ ਵਾਲ ਸਿਰ ਦਾ 6 ਮਹੀਨੇ ਤੁਹਾਡੇ ਮਿਹਦੇ 'ਚ ਰਵੇ ਵਾਲ ਗਲੇਗਾ ਨਹੀਂ। ਹਰ ਚੀਜ਼ ਗਲ ਜਾਂਦੀ ਮਿਹਦੇ 'ਚ, ਹਰ ਚੀਜ਼। ਮਿਹਦੇ 'ਚ ਇੰਨੀ ਪਾਵਰ ਨਹੀਂ, ਵਾਲ ਨਹੀਂ ਗਲਦਾ, ਵਾਲ ਨੂੰ ਸਿਰਫ ਜਾਮ ਨੂੰ ਗਲਦਾ। ਵਾਹ 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 ਨਹੀਂ ਸਾਡੀ ਇਹ ਫਿਰ ਅੰਦਰ ਜਾ ਕੇ ਨੁਕਸਾਨ ਵੀ ਦੇਗਾ। ਮੈਂ ਤਾਂ ਕਿਉਂ ਯਾਰ, ਦੇਖੋ ਤੁਸੀਂ ਕੁਦਰਤ ਦਾ ਤਰਤੀਬ ਨਿਜ਼ਾਮ ਦੇਖੋ ਕਿ ਜਿਸ ਮੌਸਮ 'ਚ ਜਿਹੜਾ ਫਲ ਆ ਰਿਹਾ ਨਾ, ਉਹਨੂੰ ਜ਼ਰੂਰਤ ਆ, ਤੁਹਾਨੂੰ ਕਿਤੇ ਨਾ ਕਿਤੇ ਉਹਦੀ ਜ਼ਰੂਰਤ ਆ, ਉਹਦੀ ਹਰ ਇੱਕ ਦੀ ਲਹਿਦਾ ਸਿਸਟਮ ਆ। ਸੰਘਾੜੇ ਦਾ ਲਹਿਦਾ ਸਿਸਟਮ ਆ, ਸ਼ਤੂਤਾਂ ਦਾ ਲਹਿਦਾ ਸਿਸਟਮ ਆ, ਠੀਕ ਆ ਜੀ। ਉਸ ਤੋਂ ਬਾਅਦ ਜਨਾਬ ਜੀ ਸਬਜ਼ੀਆਂ 'ਚ ਵੀ ਇਦਾਂ ਹੀ ਆ, ਕੋਈ ਸਬਜ਼ੀਆਂ ਪੂਰਾ ਸਾਲ ਹੁੰਦੀਆਂ ਨੇ, ਕੋਈ ਸਬਜ਼ੀਆਂ ਮੌਸਮੀ ਨੇ, ਫਲ ਵੀ ਇਦਾਂ ਹੀ ਆ। ਕੇਲਾ ਸੇਬ ਪੂਰਾ ਸਾਲ ਹੀ ਹੁੰਦਾ ਤਕਰੀਬਨ, ਹਾਂਜੀ ਨਾਰਮਲ ਲਗਾ। ਲੇਕਿਨ ਕੁਛ ਐਸੀਆਂ ਚੀਜ਼ਾਂ, ਲੰਗਾਟ, ਫਾਲਸਾ, ਸ਼ਤੂਤ, ਫਾਲਸਾ, ਚੈਰੀ, ਸੰਘਾੜੇ, ਨਹੀਂ ਚੈਰੀ ਵੀ ਤਕਰੀਬਨ ਮਿਲਦੀ ਰਹਿੰਦੀ, ਆਲੂ ਬੁਖਾਰਾ, ਅੰਬ, ਖੁਬਾਨੀ, ਠੀਕ ਹੈ ਜੀ। ਫਿਰ ਸਭ ਤੋਂ ਜਿਹੜੀ ਮੈਨੂੰ ਮਜ਼ੇਦਾਰ ਚੀਜ਼ ਲੱਗਦੀ, ਲੀਚੀ। ਥੋੜੀ ਜਿਹੀ ਦੇਰ ਲਈ ਹੁੰਦੀ ਹੈ, 20-25 ਦਿਨ ਲਈ ਚੀਜ਼ ਦੇ ਲਈ। ਮਹੀਨਾ ਬਹੁਤ ਮੁਸ਼ਕਿਲ, ਮਹੀਨਾ ਬਹੁਤ ਮੁਸ਼ਕਿਲ, ਯਾਨੀ ਜਿਹੜੇ ਤੇ ਜੋਬਨ ਦੇ ਦੇਣ ਹੁੰਦੇ ਨਾ, ਜਦੋਂ ਤੁਹਾਨੂੰ ਸਸਤੀ ਔਰ ਅੱਛੀ ਲੱਭਦੀ, ਉਹ 15-20 ਦੇਣੀ ਹੈ। 15 ਸਹੀ ਅੱਲਾ ਭਲਾ ਕਰੇ। ਔਰ ਕੈਸਾ ਸੁਭਾਨ ਅੱਲਾ ਲੀਚੀ, ਬਹੁਤ ਸ਼ਾਨਦਾਰ। ਆਹਾ ਟੇਸਟ ਮੈਂ 5 ਕਿਲੋ 10 ਕਿਲੋ ਮੇਰੇ ਘਰ ਦੇ ਬਾਹਰ ਉਸਤਾਦ ਜੀ ਉਹ ਕਰੈਕਟਰ ਲਾ ਕੇ, ਉਹ ਜਿਹੜੀ ਉਹ ਗੁੱਛੇ ਨੂੰ ਡਿੱਗ ਜਾਣੀ ਨਾ, ਉਹ ਮੇਰਾ ਉਹਨਾਂ ਨਾਲ ਡੀਲ ਹੋਈ ਹੈ। 5 ਕਿਲੋ ਹੋਏ 7 ਕਿਲੋ ਹੋਏ ਮੈਨੂੰ ਦੇ। ਫੈਸਲ ਤੁਸੀਂ ਬੱਚੇ ਦੇ ਕੋਲਾਂ ਦੇ ਪਾਸ ਬਣਵਾਏ ਆ ਕਿਹਦੇ ਸਕੂਲਾਂ ਦੇ ਵਿੱਚੋਂ। ਅੱਛਾ, ਉਹ ਤੁਸੀਂ ਲੀਚੀ ਆਉਣੀ ਨਾ ਨਾਜ਼ਰੀਨ, ਤੁਸੀਂ ਵੇਖਣਾ, ਬਲਕਿ ਤੁਹਾਨੂੰ ਪਤਾ ਹੀ ਹੋਏਗਾ, ਜਿਹੜੇ ਪਾਕਿਸਤਾਨ 'ਚ ਨੇ ਉਹਨਾਂ ਨੇ ਆਪ ਬੰਨੇ ਹੁੰਦੇ ਨੇ ਗੁੱਛੇ। ਹਾਂਜੀ ਅੱਛਾ ਜੀ। ਔਰ ਤੁਸੀਂ ਜਦੋਂ ਗੁੱਛਾ ਘਰ ਆ ਕੇ ਖੋਲਣਾ ਨਾ, ਇੱਕ ਹੁੰਦਾ ਹੈ ਕਿ ਲੀਚੀ ਦੇ ਨਾਲ ਜਿਹੜੇ ਗੁੱਛੇ ਜੁਆਇੰਟ ਨੇ, ਜੁੜੇ ਨੇ, ਉਹ ਤਾਂ ਚਲੋ ਮੰਨ ਲਿਆ ਕਿਸੇ ਹਿਸਾਬ ਨਾਲ ਕਿ ਵੀ ਬਣਦੇ ਆ, ਨਹੀਂ, ਉਹ ਲਹਿਦਾ ਪਏ ਹੁੰਦੇ ਨੇ ਗੁੱਛੇ ਬਣਾਏ ਗਏ। ਲੀਚੀ ਤੇ ਲਹਿਦਾ ਪਈ ਹੈ, ਲੀਚੀ ਦਾ ਗੁੱਛਾ ਫੜਨਾ, ਥੋੜੇ ਜਿਹੇ ਨਾਲ ਉਹ ਵਿੱਚ ਪਾ ਕੇ ਫਿਰ ਉਤੋਂ ਰੱਸੀ ਬੰਨ੍ਹਣੀ। ਤੁਸੀਂ ਘਰ ਜਾ ਕੇ ਕਦੀ ਲੀਚੀ ਦਾ ਗੁੱਛਾ ਖੋਲਣਾ, ਲੀਚੀ ਸਾਈਡ ਤੇ ਕਰ ਲੈਣਾ, ਉਹ ਲਹਿਦਾ ਪਿਆ ਹੋਏਗਾ। ਔਰ ਤੁਹਾਨੂੰ ਇੱਕ ਸਾਜੀ ਖੋਲ ਦੱਸਾਂ ਮਜ਼ਾ ਦੀ ਗੱਲ, ਲੀਚੀ ਨੂੰ ਰੰਗ ਬਹੁਤ ਕਰਨ ਰਹੇ ਐ ਪੜ ਕੇ ਰੈੱਡ ਦਾ ਰੰਗ ਉਸਤਾਦ ਜੀ ਬਹੁਤ ਹੁੰਦਾ ਲੀਚੀ ਨੂੰ। ਸਭ ਸਪਰੇਅ ਤੋਂ ਨਹੀਂ ਕਰਦੇ। ਜ਼ਿਆਦਾ ਆੜੂ ਔਰ ਲੀਚੀ ਇਹ ਰੰਗ ਹੁੰਦਾ। ਉਸ ਤੋਂ ਬਾਅਦ ਉਸ ਕਲਰ ਦੀ ਲਾਈਟ ਲਾ ਦਿੰਦੇ ਉੱਤੇ। ਲੈਟ ਵੀ ਲਾਣਾ ਤੇ ਲੈਟ ਲੀਚੀ ਦਾ ਰੰਗ ਨਾ ਕਿਤੇ ਲੱਗਾ ਯਾਰ, ਤਾਜੀ ਬੇਸਿਕਲੀ ਲੀਚੀ ਖੂਬਸੂਰਤ ਲੱਗਦੀ ਹੈ। ਨਹੀਂ ਖੂਬਸੂਰਤ ਪੱਕੀ ਲੱਗਦੀ ਆ। ਕੀ ਲੱਗਦੀ ਇਹ ਕੱਚੀ ਨਹੀਂ ਹੈ। ਜਿਹੜੀ ਰੈੱਡ ਹੈ ਨਾ, ਰੈੱਡ ਜ਼ਰਾ ਕਾਸਟਲੀ ਹੁੰਦੀ, ਜਿਹੜੀ ਪੀਲੀ ਹੁੰਦੀ ਹੈ ਉਹ ਕੱਚੀ ਹੁੰਦੀ, ਤੇ ਇਹ ਪੀਲੀ ਨੂੰ ਰੈੱਡ ਕਰ ਦਿੰਦੇ ਨੇ। ਤੁਸੀਂ ਹੁਣ ਕੱਚਾ ਆੜੂ ਲੋਗੇ, ਹਰਾ ਤੁਸੀਂ ਖਾਣਾ ਨਹੀਂ, ਖਾਦਾ ਜਾਣਾ, ਦੰਦੀ ਨਹੀਂ ਵੱਢੀ ਜਾਣੀ, ਬੀੜ ਬਾਹਰ ਆ ਜਾਣੀ। ਹਾਂ, ਅਮਰੂਦ ਵੀ। ਤੂੰ ਇੱਕ ਹੀ ਗੱਲ ਕਰ, ਪਾਗਲ ਦੰਦੀ ਦੀ ਵੱਡੀ ਜਿਹੜੀ ਭੀੜ ਬਾਹਰ ਆ ਜਾਣਾ ਹੈ। ਅੱਛਾ, ਤੇ ਉਹ ਫਿਰ ਪੀਲਾ ਰੰਗ ਕਰਦੇ ਨੇ ਕਰਕੇ, ਸਪਰੇਅ ਦੀ 150 ਸ਼ੀਟ ਟਕ 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 ਐ ਕਰਕੇ। ਨਹੀਂ ਉਹਦੇ ਨਾਲ ਨਹੀਂ ਕਰਦੇ, ਉਹ ਤਾਂ ਉਸਤਾਦ ਜੀ ਮੈਂ ਅੱਖੀ ਵੇਖਿਆ ਬਕੌਲ, ਮੈਂ ਕਹਿ ਜੋ ਕਰਿਆ ਉਸ ਤੋਂ ਵੀ ਚੁਗਲੀ ਗੱਲ ਮੈਂ ਕਹਿ ਨਹੀਂ ਰਿਹਾ। ਸਹੀ ਮੈਂ ਚੀਕੂ ਲੈ ਕੇ ਗਿਆ ਆਪਾਂ। ਤੇ ਆਵਾਜ਼ ਆਉਣ ਲੱਗੀ, ਉਹ ਚ ਭਾਈ ਬੋੜ ਗਿਆ। ਉਹ ਯਾਰ ਉਹ ਸ਼ਫੀਕ ਆ ਮੁੰਡਾ, ਉਹਦਾ ਨਾਂ ਚੀਕੂ, ਉਹਨੂੰ ਲੈ ਕੇ ਗਏ ਕਿੱਥੇ। ਮੱਖੀਆਂ ਕਿਉਂ ਇੰਨੀ? ਅੱਛਾ, ਚੀਕੂ। ਉਸਤਾਦ ਜੀ ਮੱਖੀਆਂ ਸੱਚੀ ਮੁੱਚੀ ਬਹੁਤ ਬੈਡ ਨਹੀਂ ਹੈ। ਚੀਕੂ ਕੀ ਹੁੰਦਾ ਵਾ? ਚੀਕੂ ਚੀਕੂ ਵੀ ਫਲ ਆ ਜੀ। ਆ ਤੁਸੀਂ ਮਾਸ਼ਾਅੱਲਾ ਇੰਨਾ ਖਾਦਾ ਹੁਣ, ਆ ਤੁਹਾਨੂੰ ਸਲਾਦ ਚ ਚੀਕੂ ਕੱਟ ਕੇ ਨਹੀਂ ਦਿੰਦੇ, ਅੱਗੋਂ ਹਲਕਾ ਜਿਹਾ ਅੰਦਰੋਂ ਗ੍ਰੀਨ ਵਾ, ਵਿੱਚ ਕਾਲੇ ਕਾਲੇ ਬੀਜ ਹੁੰਦੇ। ਓਏ ਇਹਨੇ ਨਹੀਂ ਖਾਦਾ, ਤੂੰ ਵੀ ਨਹੀਂ ਖਾਦਾ ਮਿੱਠੇ ਚੀਕੂ। ਚੀਕੂ ਜੀ ਬੀ ਕਿਹੜਾ ਹੁੰਦਾ ਵਾ? ਤੁਸੀਂ ਸਿਰਫ ਨਿਆਣਿਆਂ ਨੂੰ ਇੱਕ ਮਿੰਟ ਚੀਕੂ ਜੀ ਬੀ ਕਿਹੜਾ ਹੁੰਦਾ ਵਾ? ਮੈਂ ਦੱਸਦਾ, ਚੀਕੂ ਹੁੰਦਾ ਬੇਸਿਕਲੀ ਡੋਕਾ ਟਾਈਪ ਉਹਦਾ ਟੇਸਟ ਵਾ। ਹਾਂਜੀ। ਇੰਜ ਕਰਕੇ ਆਲੂ ਤਰ੍ਹਾਂ ਛਿੱਲ ਹੁੰਦਾ ਵਾ। ਮੈਂ ਤਾਂ ਤੁਹਾਨੂੰ ਜਮਾਉਣ ਰਿਹਾ ਸੀ। ਇਹ ਚੀਜ਼ ਓਕੇ ਬਿਲਕੁਲ ਠੀਕ ਹੈ। ਯਾਰ ਇੱਕ ਕਚਾਲੂ ਹੁੰਦਾ, ਕਚਾਲੂ, ਉਹਨੂੰ ਉਬਾਲ ਕੇ ਖਾਈਦਾ, ਸ਼ਕਰਕੰਦੀ ਟਾਈਪ ਹੁੰਦਾ। ਹਾਂਜੀ ਉਸਤਾਦ ਜੀ, ਤੇ ਉਹਦਾ ਨਾ ਮਜ਼ਾ ਸਿਰਫ ਨਮਕ ਮਿਰਚ ਦਾ ਹੁੰਦਾ। ਉਹ ਹੁਣ ਘੱਟ ਹੋ ਗਿਆ ਸਾਜੀ ਬਹੁਤ। ਉਸਤਾਦ ਜੀ ਇੱਕ ਬਤਾਉਂ ਵੀ ਹੁੰਦਾ ਹੈ, ਭੜਥਾ ਉਹ ਤੇ ਪੱਕਦਾ ਨਾ, ਬਤਾਉਂਦੇ ਉਹ ਭੜਤਾ ਪੱਕਦਾ ਵਾ ਕਚਾਲੂ। ਲੇਕਿਨ ਉਸਤਾਦ ਜੀ ਮੈਂ ਚੀਕੂ ਲੈ ਕੇ ਗਿਆ ਤੇ ਸਾਰੇ ਹੀ ਕੱਚੇ। ਮੈਨੂੰ ਦੁੱਖ ਇੰਨਾ ਹੋਇਆ, ਉਹ ਬੰਦਾ ਕਹਿੰਦਾ ਯਾਰ ਆ ਥੋੜੇ ਜਿਹੇ ਰਹਿ ਗਏ ਆ। ਇੱਕ ਸ਼ਰੀਫਾ ਵਾ, ਹਾਂ ਸ਼ਰੀਫਾ, ਉਹ ਕਰਾਚੀ ਹੁੰਦਾ ਜ਼ਿਆਦਾ। ਉਸ ਕਰਾਚੀ ਸ਼ਰੀਫਾ ਫਲ। ਹਾਂ, ਸ਼ਰੀਫਾ। ਤੁਹਾਨੂੰ ਪਤਾ, ਤੁਸੀਂ ਕੱਚੇ ਚੀਕੂ ਲੋਕੀ ਕੀ ਕਰਦੇ, ਕੱਚੇ ਚੀਕੂ ਦਾ ਸ਼ੇਕ ਬਣਦਾ ਸਰਕਾਰ। ਉਹ ਨਹੀਂ ਭਰਾਵਾ, ਮੇਰੀ ਗੱਲ ਤਾਂ ਸੁਣ ਲੈ। ਉਹ ਨਹੀਂ ਭਾਈ, ਉਹ ਸ਼ੇਖ ਭਾਈ- ਕਰਿਆਨੇ ਦੀ ਦੁਕਾਨ ਨਾਲ ਬਣਦਾ, ਕੱਪੜੇ ਦੀ ਦੁਕਾਨ ਨਾਲ ਬਣਦਾ, ਤਜਾਰਤ ਨਾਲ ਸ਼ੇਖ ਬਣਦਾ ਵਾ। ਐਵੇਂ ਚਬਲਾ ਨਾ ਮਾਰ। ਕੱਚੇ ਚੀਕੂ ਦਾ ਸ਼ੇਕ ਐ ਜੋੜ ਉਹ ਸੋਣਾ ਹੋ ਇਸ ਤਰ੍ਹਾਂ ਹੀ ਬਹੁਤ ਮਜ਼ਾ। ਕੱਚੇ ਚੀਕੂ ਦਾ ਉਸਤਾਦ ਜੀ ਸ਼ੇਕ ਸਭ ਤੋਂ ਖੂਬਸੂਰਤ ਕਰਦਾ। ਜੋੜਾ ਚ ਦਰਦ, ਜਿਸਮ ਚ ਦਰਦ, ਵਾਲ ਡਿੱਗਦੇ ਰਹਿੰਦੇ, ਸਾਈ ਚੀਕੂ ਖਾਓ। ਆ ਬੈੱਡ ਦਾ ਜੋੜ ਲਾਉਣਾ ਤੇ ਚੀਕੂ ਦਾ ਸ਼ਰਬਤ ਲੈ ਗਏ ਜਿਵੇਂ, ਬੜਾ ਸੋਹਣਾ ਲੱਗਾ। ਯਕੀਨ ਕਰੋ। ਇੱਕ ਰਾਤੀ ਅਸੀਂ ਚੀਜ਼ ਨਵੀਂ ਆਈਟਮ ਦੇਖੀ, ਉਹਨਾਂ ਨੇ ਲਿਖ ਕੇ ਲਾਇਆ ਦੁੱਧ ਵੇਚਦੇ ਤੇ ਲਿਖਿਆ ਆ ਦੁੱਧ ਦੁਲਾਰੀ। ਦੁੱਧ ਦੁਲਾਰੀ। ਉਸਤਾਦ ਜੀ ਉਹ ਕੀ ਆ? ਹੋਰ ਰਾਤੀ ਪਾ ਦੇਖਿਆ ਉਹਦੇ ਬੈਠੇ ਆ ਦੁੱਧ ਦੁਲਾਰੀ। ਉਹ ਯਾਰ ਉਹ ਦੁੱਧ ਵਾ,
ਵਿੱਚ ਉਹਨਾਂ ਨੇ ਉਹ ਲੱਛੇ ਜੇ ਪਾਏ ਆ, ਉਹ ਚਿੱਟੀਆਂ ਸੇਵੀਆਂ ਨਹੀਂ ਹੁੰਦੀਆਂ ਲੱਛੇ। ਦੁਲਾਰੀ ਗੁਜਰਾ ਕੋ ਤੋਂ ਲੈ ਕੇ ਹੁੰਦੇ ਉਹ ਨਹੀਂ ਲਾਵਰ ਨਾ ਉਹਨਾਂ ਨੂੰ ਦੁਲਾਰੀ ਕਹਿੰਦੇ। ਮੈਂ ਤਾਂ ਦੇਖਿਆ ਰੇੜੀ ਤੇ ਸ਼ਰੀਫਾ ਲੱਗਾ ਸੀ, ਨਾਲ ਦੀ ਰੇੜੀ ਤੇ ਬਦਮਾਸ਼ਾ ਲੱਗਾ ਸੀ। ਦਰਮਿਆਨ ਚ ਕਿਤੇ 16 ਵੀ ਲੱਗੀ ਹੋਣੀ ਓਏ। ਸ਼ਰੀਫਾ ਉਸਤਾਦ ਜੀ ਨੇ ਚੀਕੂ ਸ਼ਰੀਫਾ ਹੈਗਾ, ਉਸਤਾਦ ਜੀ ਪਪੀਤਾ ਖਾਦਾ। ਸ਼ੀਫੂ ਨਾ ਹੁੰਦਾ ਹੀ ਇਹ ਫੂਡ ਪਾਂਡਾ ਕਹਿ ਰਿਹਾ, ਕਿੰਗ ਫੂ ਪਾਂਡਾ ਫਿਲਮ। ਕਿੰਗ ਫੂ ਪਾਂਡਾ ਦਾ ਪਹਿਲਾ ਪਾਰਟ ਸੀ ਨਾ, ਬੜੀ ਹਿੱਟ ਫਿਲਮ ਸੀ। ਹਾਂਜੀ ਠੀਕ ਹੈ, ਉਹ ਜਿਹੜਾ ਉਹਦੇ ਚ ਜਿਹੜਾ ਹੁੰਦਾ ਨਾ ਉਹ ਸ਼ੀਫੂ ਹੁੰਦਾ, ਉਹਦਾ ਜਿਹੜਾ ਉਸਤਾਦ। ਨਹੀਂ ਬਾਲੂ ਨਹੀਂ, ਉਹਦਾ ਉਹ ਉਸਤਾਦ ਕੁਹਾੜੀਆਂ ਬਣੀਆਂ ਹੁੰਦੀਆਂ ਸਾਰੀ। ਸ਼ੀਫੂ ਨਹੀਂ, ਉਹਦੇ ਚ ਇੱਕ ਕਰੈਕਟਰ ਹੁੰਦਾ ਸ਼ੀਫੂ। ਉਸਤਾਦ ਜੀ ਇੱਕ ਬਾਦਸ਼ਾਹ ਦੇ ਮੁੰਡੇ ਦਾ ਨਾਂ ਸੀ ਸ਼ੇਖੂ। ਆਹੋ, ਉਹ ਤੇ ਅਕਬਰ ਬਾਦਸ਼ਾਹ ਦਾ ਸੀ। ਮੈਨੂੰ ਇਹ ਦੱਸੋ, ਨਮੋਲੀਆਂ ਖਾਧੀਆਂ? ਨਮੋਲੀ ਹੈ ਉਹ ਨੇਮ ਵਾਲੀਆਂ ਨਿਮੋਲੀਆਂ ਹਾਂ। ਇਹ ਜਗ੍ਹਾ ਕਿ ਪੀਲੀ ਨਮੋਲੀ ਥੱਲੇ ਡਿੱਗਣੀ ਆ, ਤੁਸੀਂ ਇਹ ਚੁੱਕ ਉਹਨੇ ਥੱਲੇ ਡਿੱਗੀ ਨਮੋਲੀ ਨਹੀਂ ਖਾਈ ਦੀ। ਨਮੋਲੀ ਸਿੱਧੀ ਪੱਤੇ ਚੋਂ ਯਾਰ ਕੱਢ ਕੇ ਨਿਮੋਲੀ ਤੇ ਆਮ ਅਲਹੋੜੀ ਖਾਧੀ ਕਦੀ? ਅਲਹੋੜੀ ਹਾਂਜੀ, ਅਲਹੋੜੀ ਯਾਰ ਇਹ ਨਾਮ ਉਹ ਲੈਣਾ ਜਿਹੜਾ ਕੋਈ ਹੈਗਾ ਸਾਜੀ ਹਾਂਜੀ ਉਸਤਾਦ ਜੀ ਹੈ ਵੇ ਅਲਹੋੜੀ ਜਿੱਦਾਂ ਉਹ ਨਹੀਂ ਹੁੰਦੀਆਂ ਬੜੀਆਂ ਉਦਾਂ ਦੀਆਂ ਹੁੰਦੀਆਂ ਸਾਜੀ ਉਹ। ਆਹੋ ਜਿਹਨੂੰ ਪਕੌੜੀਆਂ ਪੂੜਾ ਟਾਈਪ ਕਰ ਲੈਂਦੇ ਆ। ਅਲਹੋੜੀ ਯਾਰ, ਅਲਹੋੜੀ ਬੜਾ ਮਸ਼ਹੂਰ ਹੈ ਅਲਹੋੜੀ ਪੂੜਾ। ਲੈ, ਅਲਹੋੜੀ ਪੂਰਾ ਨਹੀਂ। ਨਹੀਂ ਉਸਤਾਦ ਜੀ ਜੀਮ ਲੋਕੀ ਖਾਧੀ ਤੁਸੀਂ ਕਦੇ? ਬੜਾ ਟੇਸਟੀ ਪਾ ਲਈ ਉਸਤਾਦ ਜੀ। ਯਾਰ ਇਹ ਇਹ ਜ਼ਿਆਦਾ ਕਰਾਚੀ ਚ ਹੁੰਦਾ ਜੀਮ ਲੋਕੀ। ਅੱਛਾ ਉਹ ਸਬਜ਼ ਜਿਹਾ ਸਬਜ਼ ਅੱਲਾ ਤੇਰਾ ਭਲਾ ਕਰੇ। ਉਸਤਾਦ ਜੀ ਦੇਖੋ ਯਾਰ ਮਿੱਠੇ ਮੈਨੂੰ ਭੁੱਲ ਗਿਆ ਚੇਤ। ਉਸਤਾਦ ਜੀ ਇੱਕ ਫਲ ਹੈਗਾ, ਉਹਦੇ ਨਾਲ ਹੱਥ ਭਰ ਜਾਂਦੇ ਨੇ, ਉਹ ਰੰਗ ਲੱਗ ਜਾਂਦਾ ਪੂਰਾ। ਯਾਰ ਉਹ ਤੇ ਕਿਸੇ ਵੀ ਫਲ ਨਾਲ ਭਰ ਲਓ ਤੁਸੀਂ ਹੱਥ। ਲੈ ਹਾਂ, ਤੁਸੀਂ ਸੇਬ ਨਾਲ ਭਰ ਕੇ ਦਿਖਾਓ। ਸੇਬ ਨਾਲ ਇੰਜ ਕਰਕੇ ਇੰਜ ਤੁਸੀਂ ਹੱਥ ਭਰ ਲਓ ਸੇਬ। ਉਸਤਾਦ ਜੀ ਜਿਹਦੇ ਹੱਥ ਉੱਤੇ ਰੰਗ ਲੱਗ ਜਾਂਦਾ, ਉਹਦਾ ਰੰਗ ਗੁਲਾਬੀ ਉਹਨੂੰ ਜਿਹਾ ਕਹਿੰਦੇ ਹੁੰਦਾ। ਆ ਹੱਥ ਭਰੀ, ਹਾਂ ਰਸਪਰੀ ਹੱਥ ਭਰੀ। ਰਸਪਰੀ ਰਸਪਰੀ ਹਾਂ। ਉਸਤਾਦ ਜੀ ਸਲੂਟੀ ਖਾਧੀ ਕਦੀ? ਓਏ ਹੋਏ 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 ਸਲੂਟੀ ਵੈਗਨ। ਉਸਤਾਦ ਜੀ ਐਡੀ ਹੁੰਦੀ ਆ, ਪੀਲੇ ਰੰਗ ਦੀ। ਉਸਤਾਦ ਜੀ ਯਕੀਨ ਮੰਨੋ, ਮਿੱਠੀ ਕਿਤੇ। ਯਾਰ ਮੈਨੂੰ ਮਾਫੀ ਨਹੀਂ ਤੁਸੀਂ ਦਿੰਦੇ। ਚਲੋ ਜੀ, ਸਾਰੇ ਇਸ ਗੱਲ ਦਾ ਤੀਦ ਕਰਨਗੇ। ਕਿੱਕਰ ਦੇ ਤੁੱਕੇ ਖਾਦੇ ਕਦੀ? ਨਹੀਂ ਖਾਦੇ ਹੋਣੇ। ਤੁੱਕੇ ਚੁੱਪੇ? ਖਾ ਲਾ ਮੇਰੇ ਕੋ ਤੁੱਕੇ ਚੁੱਪੇ ਉਸਤਾਦ ਜੀ? ਨਹੀਂ। ਉਸਤਾਦ ਜੀ ਦਮੇ ਦੀ ਜਿਹਨੂੰ ਬਿਮਾਰੀ ਉਹ ਤੁੱਕੇ ਚੂਪੇ। ਹਾਂ ਛਿੱਤਰ ਥੋੜ ਦੀਆਂ ਗੋਲਾਂ ਖਾਧੀਆਂ ਸਾਜੀ? ਛਿੱਤਰ ਥੋੜ ਦੀ ਯਾਰ ਤੁੱਕੇ ਚੁੱਪੇ ਦੇ ਤਾਂ ਕੁਝ ਕਰ ਲੈਂਦੇ ਮੈਂ। ਤੁੱਕੇ ਚੁੱਪੇ ਉਸਤਾਦ ਜੀ ਜਿਹਨੂੰ ਕਹਿੰਦੇ ਦਮੇ ਦੀ ਬਿਮਾਰੀ ਉਹ ਤੁੱਕੇ ਚੂਪੇ। ਉਹ ਯਾਰ ਸੈਟ ਹਿਲਦਾ ਪਿਆ ਵਾ। ਧੁੱਪੇ ਝੁਕੇ ਕਿਹੜੇ ਤੁੱਕੇ ਯਾਰ? ਚੁੱਪੇ ਉਸਤਾਦ ਜੀ ਕਹਿੰਦੇ ਜਿਹਨੂੰ ਨਾ ਦਮੇ ਦੀ ਬਿਮਾਰੀ ਹੋਵੇ ਉਹ ਤੁੱਕੇ ਚੂਪੇ। ਹਾਂਜੀ ਇਹ ਹਕੀਕਤ ਆ। ਔਰ ਧੁੱਪੇ ਚੁੱਪੇ, ਹਾਂਜੀ ਧੁੱਪੇ ਬਹਿ ਕੇ ਧੁੱਪੇ ਬਹਿ ਕੇ ਤੁੱਕੇ ਚੁੱਪੇ। ਇਹਨਾਂ ਦੇ ਮੋਢੇ ਨੰਗੇ ਕਰਕੇ ਨਾ ਖਾਦੀ। ਤੁੱਪੇ ਤੁੱਕੇ ਚੁੱਪੇ। ਹਾਂ ਉਸਤਾਦ ਜੀ ਕਿੱਕਰ ਦਾ ਦਰਖਤ ਹੁੰਦਾ, ਉਹ ਫਲੀਆਂ ਲੱਗਦੀਆਂ ਹਾਂ ਐਡੀਆਂ। ਲੰਗੀਆਂ ਲੈ ਵੀ ਤੂੰ 5 ਵਾਰੀ ਕਹਿਣਾ ਧੁੱਪੇ ਤੁੱਕੇ ਚੁੱਪੇ। ਧੁੱਪੇ ਯਾਨੀ ਕਿ ਧੁੱਪੇ ਬਹਿ ਕੇ। ਧੁੱਪੇ ਤੁੱਕੇ ਚੁੱਪੇ। ਹਾਂ, ਤੇਜ਼ ਕਹਿ। ਧੁੱਪੇ ਤੁੱਕੇ ਚੁੱਪੇ ਧੁੱਪੇ ਤੁੱਕੇ ਚੁੱਪੇ ਧੁੱਪੇ ਚੁੱਪੇ ਧੁੱਕੇ ਚੁੱਪੇ ਚੁੱਪੇ ਯਾਰ ਉਹ ਧੁੱਪੇ ਯਾਰ ਚੁੱਪੇ ਲੈ ਤੁੱਕੇ ਤੁੱਕੇ ਚੁੱਪੇ। ਉਸਤਾਦ ਜੀ ਇਹ ਹੁਣ ਨਾ ਮੈਂ ਤੁਹਾਨੂੰ ਦੱਸਦਾ ਮਾਦਰ ਦਾ ਕਹਿੰਦੇ ਅੱਛੀ ਗੱਲ ਦਾ ਇਜ਼ਾਫਾ ਹੋਣਾ ਚਾਹੀਦਾ। ਤੁੱਕੇ ਚੂਪਣੇ ਚਾਹੀਦੇ ਨੇ। ਉਹ ਕਿਹੜੇ ਤੁੱਕੇ? ਸਤਾਈ ਫਲੀਆਂ ਤੁੱਕੇ ਕਿੱਕਰ ਦੇ। ਮੈਂ ਤੁਹਾਨੂੰ ਦਿਖਾਉਂਗਾ, ਮੈਂ ਤੁਹਾਨੂੰ ਤਸਵੀਰਾਂ ਕੱਢ ਦੇਣਾ। ਇਹ ਜਿਹੜੇ ਹੁੰਦੇ ਲੱਕੜ ਪੀਲੇ ਰੰਗ ਦੀ। ਪੀਲੇ ਟਾਇਰ ਬੀਜ ਇਹ ਥੱਲੇ ਡਿੱਗਦਾ, ਤੁਸੀਂ ਇੰਜ ਕਰਕੇ। ਓਏ ਹੋਏ ਉਹਦੇ ਵਿੱਚ ਹੁੰਦੀਆਂ ਨਿੱਕੀਆਂ ਨਿੱਕੀਆਂ ਡੱਬੀਆਂ ਜੀਆਂ, ਉਹ ਗਿਟਕਾਂ ਜੀਆਂ ਹੁੰਦੀਆਂ। ਜੀਵਨ ਦਾਸ ਦੀ ਫਲੀ ਖਾਧੀ? ਹੈ ਹਾਂ ਉਸਤਾਦ ਜੀ। ਯਾਰ ਉਸਤਾਦ ਜੀ ਤੁਸੀਂ ਸਾਰੀਆਂ ਗੱਲਾਂ ਛੱਡੋ, ਚਵਲਾ ਮਾਰਨ ਦੇ। ਜ਼ਵੀਟੀਆਂ ਖਾਧੀਆਂ ਤੁਸੀਂ? ਹੱਸਣ ਲੱਗ ਪਏ ਤੁਸੀਂ। ਜ਼ਬੀਟੀ ਇਹਨਾਂ ਇਮਲੀ ਟੈਪ ਹੁੰਦੀ ਉਸਤਾਦ ਜੀ, ਇਮਲੀ ਟੈਪ। ਓਏ ਓਏ ਹੋਏ ਉਹਦਾ ਸ਼ੋਰਾ ਬਹੁਤ ਟੈਟ ਬੰਦਾ। ਤਾਜੀ ਸ਼ੋਰਾ ਦਾ ਬਣਾ ਕੇ ਪੀਓ ਨਾ। ਇੰਨੀ ਏਜ ਕਿੱਥੇ ਚਲੀ ਗਈ ਹੈ? ਉਹ ਯਾਰ ਐਡੀ ਆ ਇਨਫੋਰਮੇਸ਼ਨ। ਉਸਤਾਦ ਜੀ ਨੈਣ ਫਾੜੀਏ ਖਾਦੇ ਕਦੇ? ਓਏ ਉਸਤਾਦ ਜੀ ਨੈਣ ਫਾੜੀਏ ਉਸਤਾਦ ਜੀ। ਹਾਏ ਹਾਏ ਜਿੰਦ ਦੀ ਤੋਂ ਵਾਰੀਏ ਨੈਣ ਫਾੜੀਏ। ਲੈਣ ਫਾੜੀਏ। ਉਸਤਾਦ ਜੀ ਉਹ ਫਾੜੀਆਂ ਹੁੰਦੀਆਂ ਇਹ ਨੇ। ਕਿੱਦਾਂ ਦਾ ਬੰਦਾ ਲੱਗੇਗਾ ਅੱਖਾਂ ਯਾਰ? ਤਰ੍ਹਾਂ ਦੀਆਂ ਫਾੜੀਆਂ ਹੁੰਦੀਆਂ ਨੇ ਉਸਤਾਦ ਜੀ। ਹਾਂਜੀ ਆ 20 ਰੁਪਏ ਦੇ ਨੈਣ ਫਾੜੀਏ ਦੇ ਅੱਧਾ ਕਿਲੋ ਨੈਣ ਫਾੜੀਏ ਤੋਲੀ ਦਰ। ਕੋਈ ਕਬਾੜੀਏ ਨੈਣ ਉਹ ਫਾੜੀਏ। ਕਿਹੜੀ ਗੱਲ? ਨੈਣ ਫਾੜੀਏ। ਉਹ ਨਹੀਂ ਹੈ ਵਾ ਚਿਬੜ ਚੇਂਜ ਕੀਤਾ ਕਦੇ? ਚਿਬੜ ਉਹ ਬਕਵਾਸ ਬੰਦ ਕਰੋ ਏ। ਉਸਤਾਦ ਜੀ ਹੈ ਫਲ ਤੁਸੀਂ ਖਾਦੇ ਨਹੀਂ ਜਾ ਜਾ ਕੰਮ ਕਰੋ। ਪਾਕਿਸਤਾਨ ਚ ਰਹਿੰਦੇ ਹੋ, ਤੁਹਾਨੂੰ ਹਰ ਫਲ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਨਹੀਂ ਵਾਲੀ ਸਾਈਡ ਤੇ ਬਹੁਤ ਰੇਤਰੀ ਇਲਾਕੇ 'ਚ ਬਹੁਤ ਹੁੰਦੇ ਸਾਰੇ ਚਿਬੜ ਰਹੀ। ਉਸਤਾਦ ਜੀ ਐਡਾ ਕਿ ਦਵਾਨਾ ਟੈਪ ਹੁੰਦਾ ਵਾ, ਬਿਲਕੁਲ ਚਿੱਬੜ ਅਸੀਂ ਕਹਿੰਦੇ ਸਾਂ ਜਦੋਂ ਅਸੀਂ ਭਿੰਡੇ ਖੇਡਦੇ ਸਨ, ਉਹਨਾਂ ਚ ਜਿਹੜਾ ਵੱਡਾ ਡਾਟਾ ਹੁੰਦਾ ਉਹਨੂੰ ਕਹਿੰਦੇ ਚਿੱਬੜ। ਉਹਨੂੰ ਲਿਬੜ ਕਹਿੰਦੇ ਨੇ। ਉਹੀ ਉਹੀ ਜੋ ਸੱਤੇ ਮੈਂ ਫਲ ਚਿਬੜ ਹੁੰਦਾ ਫਲ। ਐਡਾ ਫਲ ਵਾ, ਤੁਹਾਨੂੰ ਮੈਂ ਸੋਹਣ ਕੱਢ ਕੇ ਨੈਟ ਤੋਂ ਦਿਖਾ ਛੋਟਾ ਦਵਾਣਾ। ਤੁਸੀਂ ਨਮਕ ਮਿਰਚ ਨਾਲ ਇੰਜ ਖਾਣਾ, ਖੱਟਾ ਓਏ ਕਸਟਰਡ ਵੀ ਬਣਦਾ ਉਹਦਾ। ਭਾਜੀ ਐਂ ਤੱਕ ਠੀਕ ਸੀ। ਓਏ ਯੂ ਕਸਟਰਡ। ਇਸ ਤਰ੍ਹਾਂ
ਜੀ ਫੁੱਟਾਂ ਖਾਧੀਆਂ ਉਸਤਾਦ ਜੀ, ਫੁੱਟਾਂ। ਹਾਏ ਫੁੱਟਾਂ ਸੁਣੀਆਂ ਨੇ। ਹਾਂ ਅਸੀਂ ਗਲਤ ਗੱਲ ਨਹੀਂ ਹਾਂ ਕਰਦੇ। ਫੁੱਟਾਂ ਖਾਦੀਆਂ ਚੱਲ ਫੁੱਟ ਇੱਥੋਂ ਫੁੱਟਾਂ ਖਾ ਚੱਲ। ਉਸਤਾਦ ਜੀ ਛਿੱਤਰ ਥੋੜ ਦਾ ਇੱਕ ਬੂਟਾ ਵਾ, ਉਹਦੀਆਂ ਗੋਲਾਂ ਖਾਧੀਆਂ ਕਦੀ? ਗੋਲਾ ਓਏ ਹੋਏ 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 ਸ਼ਹਿਰ 'ਚ ਪਹਿਲੇ ਤਾਂ ਮੈਨੂੰ ਦਰਖਤ ਹੀ ਸਮਝ ਆਉਂਦੇ ਨਾ, ਫਲ ਉਹਦਾ ਬਾਅਦ 'ਚ ਦੱਸੀ। ਛਿੱਤਰ ਥੋੜ, ਚਿੱਤਰ ਤੋਂ ਹਾਂਜੀ, ਉਹ ਇਹ ਜਿਹੜੇ ਪੱਤੇ ਹੁੰਦੇ ਸਾਜ ਵਿੱਚ ਨਿੱਕੇ 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 ਕੰਡੇ ਹੁੰਦੇ ਆ। ਓਏ ਉਸਤਾਦ ਜੀ ਐਡਾ ਕੁ ਹੁੰਦਾ ਵਾ ਸਾਜ ਤੁਸੀਂ ਲੰਘ ਨਹੀਂ ਸਕਦੇ ਉਤੋਂ, ਉਹ ਇੱਕ ਲੱਗ ਜਾਵੇ ਨਾ ਪੂਰੇ ਜਿਸਮ 'ਚ ਫੈਲ ਜਾਣਾ। 73 ਘੰਟੇ ਅਸਰ ਰਹਿੰਦਾ ਉਹਦਾ। ਤੇ ਇੱਕ ਕੋਲੋਂ ਉਹਦੇ ਤੇ ਫਲ ਲੱਗਦਾ ਇੱਕ। ਹਾਂਜੀ, ਉਹਦੇ ਉੱਪਰ ਲੱਗਦੀ, ਉੱਪਰ ਕਰਕੇ ਉਹਨੂੰ ਕਹਿੰਦੇ ਗੋਲਾਂ। ਉਹ ਉਸਤਾਦ ਜੀ ਉਹ ਪਤਾ ਕੀ ਹੁੰਦਾ, ਉਹ ਇੱਕ ਪੌਦਾ ਹੈਗਾ ਵਾ, ਉਹਨੂੰ ਪਤਾ ਨਹੀਂ ਕੀ ਕਹਿੰਦੇ ਨੇ, ਪਤਾ ਨਹੀਂ ਭਾਈ, ਸਾਡੇ ਸਾਹਮਣੇ ਕਦੀ ਕਿਸੇ ਦਰਿੰਦਾਨ ਕਰਕੇ ਗਿਆ ਵਾ ਉਹ। ਉਸਤਾਦ ਜੀ ਇਸ ਤਰ੍ਹਾਂ ਹੈਗਾ ਕਿ ਜਿਹੜੀ ਵੀ ਸ਼ਹਿਰ ਦੇ ਜਾਂਦੀ ਹੈ ਨਾ, ਦਰਿੰਦਗੀ ਇੰਜ ਕਰਕੇ ਉਹਨੂੰ ਜਕੜਬੰਦ ਪਾ ਲਾ। ਹਾਂਜੀ, ਇਹ ਇੰਜ ਹੋ ਜਾਂਦਾ। ਠੀਕ ਹੈ ਨਾ, ਉਹ ਫਿਰ ਉਹ ਜਦੋਂ ਉਹਦਾ ਪੇਟ ਭਰਦਾ ਉਹ ਇੰਜ ਫਿਰ ਖੋਲਦਾ, ਉਹ ਜਿਹੜਾ ਵੀ ਹੁੰਦਾ ਉਹ ਸਿੜ ਜਾਂਦਾ, ਫਿਰ ਉਹਦੇ ਉਹ ਚਿਕੜ ਦੁੰਬੇ ਬਣਦੇ। ਨਾ ਉਸਤਾਦ ਜੀ ਇੱਧਰ ਚਿੱਕੜ ਦੁੰਬੇ ਨਹੀਂ, ਤੁਮੇ ਖਾਦੇ ਤੁਮੇ ਤੁੰਮੇ ਤੇ ਮੈਨੂੰ ਪਤਾ ਵਾ। ਇਹ ਤਾਂ ਖਾਈ ਦੀ ਤੁੰਮੇ ਕੌੜੇ ਹੁੰਦੇ ਨਾ, ਉਹ ਸ਼ੂਗਰ ਵਾਸਤੇ ਵੀ ਬੜੇ ਆ, ਉਹਨਾਂ ਦੇ ਪੈਰਾਂ ਤੇ ਵੀ ਉਹ ਕੋ ਮਲਦੇ ਆ ਉਹਦਾ ਕੋਈ ਤੁੰਮੇ ਦਾ, ਤੁੰਮੇ ਦੀ ਫੱਕੀ। ਹਾਂਜੀ ਹਾਂਜੀ, ਬੇਲ ਫਲੀ ਖਾਦੀ? ਹੈਂ? ਬੇਲ ਫਲੀ ਬੇਲਪੁਰੀ ਓਏ ਉਸਤਾਦ ਜੀ, ਵੇ ਮਿੱਠੇ ਕੀ ਯਾਦ ਕਰਾਤਾ ਯਾਰ ਬੇਲਪੁਰੀ ਦਾ। ਹੁਣ ਇਹਨੇ ਕਿਹੜੇ ਵੀ ਨਹੀਂ ਲੱਗਦੇ। ਉਹ ਬੇਲ ਪੂਰੀ ਨਹੀਂ ਕਹਿੰਦੇ ਆ, ਬੇਲ ਫਲੀ ਕਹਿੰਦੇ ਆ। ਬੇਲਪੁਰੀ ਹਾਂ, ਉਸਤਾਦ ਜੀ ਬੇਲ ਫਲੀ, ਰਵਾਂ ਦੀ ਫਲੀ ਤੇ ਆਪਣਾ ਉਹ ਜਿਹੜੇ ਹੁੰਦੇ ਯਾਰ ਲੋਕ ਦੀ ਫਲੀ, ਇਹ ਤਿੰਨੇ ਇੱਕੋ ਹੀ ਘਰ ਤੋਂ ਆ। ਜੀਵਨਦਾਸ ਮੌਲਵੀ ਕਾਂਜੀ ਦਾ ਜੂਸ ਪੀਤਾ ਉਸਤਾਦ ਜੀ, ਕਾਂਜੀ ਦਾ। ਕਾਂਜੀ ਪੀਤਾ ਉਹ ਕਾਂਜੀ, ਉਹ ਫਲ ਜਿਹੜਾ ਜਿਹਦੇ ਨਾਲ ਭਰ ਜਾਂਦਾ ਹੈ ਹੱਥ, ਉਹ ਗਾਜਰ ਲਾਲ ਹੋ ਜਾਂਦਾ। ਉਹ ਲਾਲ ਹੋ ਜਾਂਦਾ। ਕਾਂਜੀ ਗਾਜਰ ਹੁੰਦੀ ਆ। ਨਹੀਂ ਉਹਨੂੰ ਕਹਿੰਦੇ ਨੇ ਚੁਕੰਦਰ, ਚੁਕੰਦਰ। ਚੁਕੰਦਰ ਚੁਕੰਦਰ ਕਾ ਸਿਕੰਦਰ। ਹੈ ਸਾਜੀ ਚੁਕੰਦਰ ਹੋਰ ਹੁੰਦੀ ਹੈ, ਕਾਂਜੀ ਹੋਰ ਹੁੰਦੀ ਹੈ। ਕਲਾਕੰਦ ਫਲੀ ਖਾਦੀ ਸਾਜੀ? ਓਏ ਕਲਾਕੰਦ ਫਲੀ, ਓਏ ਯਾਰ ਮੈਨੂੰ ਬਚਪਨ ਹੀ ਯਾਦ ਕਰਾ। ਸਾਲਾ ਤਸਦੀਕ ਇਦਾਂ ਕਰਦਾ ਜਿਵੇਂ ਇਹਦੇ ਬੈਡਰੂਮ 'ਚ ਲੱਗੀ ਹੈ। ਜਿਵੇਂ ਹੁਣੇ ਆ ਮੂੰਹ ਤੇ ਲੱਗੀ ਮੜੀ ਜਾ ਖਾ ਕੇ ਆਇਆ। ਹਾਂ ਨਹੀਂ ਕਲਾਕੰਦ ਤੇ ਕਲਾਕੰਦ ਦਾ ਤੇ ਪਤਾ ਨਾ ਮੈਨੂੰ। ਨੇਮੋਸੀਰੀਆ ਖਾਦਾ? ਕਲਾਕੰਦ ਦਾ ਔਕਾ ਦਾ ਮੁਰੱਬਾ ਵੀ ਹੁੰਦਾ। ਹਾਂ ਨੇਮੋਸੀਰੀਆ ਖਾਦਾ? ਪੁੱਛਿਓ। ਨਹੀਂ ਮੈਂ ਉਹ ਨਹੀਂ ਖਾਦਾ ਭਰਾਵਾ ਭਾਜੀ ਫਿਰ ਹੈ ਵੀ ਨਹੀਂਗਾ। ਨਹੀਂ ਉਹ ਮੈਂ ਉਹੀ ਕਹਿੰਦਾ ਜਿਹੜੀ ਹੋਏਗੀ ਮੈਨੂੰ ਪਰਫੈਕਟ ਦੱਸਾਂਗਾ ਕਿ ਵੀ ਹੈ, ਠੀਕ ਹੈ ਨਾ। ਕਸ਼ਮੀਰ ਵਾਲੀ ਸਾਈਡ ਤੇ ਨਾ ਪਹਾੜੀ ਇਲਾਕੇ ਚ ਚਿਤਬੁਕਰੀਆਂ ਹੁੰਦੀਆਂ, ਚਿਤਬੁਕਰੀ ਹਲਕੀ ਹਲਕੀ ਉੱਤੇ ਵਾਲ ਵੀ ਆ। ਜਿੱਦ ਬੁਕਰੀ ਉਸਾਈ ਉਹਦੇ ਨਾ ਵਾਲ ਹੁੰਦੇ ਨੇ, ਉਹ ਵਾਲ ਸਾਈਡ ਦੇ ਕਰ ਲਓ ਤੁਸੀਂ ਤੇ ਉਹ ਖਾਣਾ ਤੁਸੀਂ ਓਏ ਹੋ ਉਸਤਾਦ ਜੀ। ਮੈਂ ਉਸਤਾਦ ਜੀ ਨੂੰ ਖਵਾਉਣਾ, ਮੈਂ ਜਦੋਂ ਵੀ ਗਿਆ ਤਾਂ ਬਹੁਤ ਮਜ਼ਾ। ਖਾਧੀਆਂ ਪੀਤੀਆਂ ਬਾਅਦ ਇਹ ਬਸ ਉਸਤਾਦ ਜੀ ਪਕੌੜੇ ਖਾਦੇ। ਉਹ ਯਾਰ ਨਾ ਯਾਰ ਯਾਰ ਉਹਦੀ ਥੋੜੀ ਥੋੜੀ ਖੱਲ ਹੁੰਦੀ ਨਾ, ਜਿਸ ਤਰ੍ਹਾਂ ਅੰਬ ਦੀ ਗੁਠਲੀ ਆ ਵੀ ਅੱਛਾ ਯਾਰ, ਅੱਛਾ ਠੀਕ ਹੈ। ਸਾੜ ਕੇ ਸਹੀ ਹੋ ਜਾਂਦਾ ਸਾਰਾ। ਉਸਤਾਦ ਜੀ ਪਕੌੜੇ ਖਾਦੇ ਕਦੇ? ਉਹਨੇ ਨੇ ਰਾਗਲੇ ਖਾਦੇ, ਪਕਪਲੇ ਨਹੀਂ ਚੁਲਤਾ ਵੀਰਾ ਓਏ ਚਿਰਤਾ ਸੀ ਇਹ ਸਮਾਰਾ ਵੀਰਾ ਦਾ ਵੱਡਾ ਭਰਾ ਵਾ ਜੀ। ਚਿਰਤਾ ਦੇ ਰਹਤੇ ਬਿਠਾਣਾ ਦਵਾ ਯਾਰ ਮੈਂ ਸੁਣਿਆ ਤੁਸੀਂ ਕਹਿੰਦੇ ਤੁਸੀਂ ਪਿਸਤਾ ਰੋੜਾ ਖਾਓ ਨਾ ਇੱਕ ਹਫਤਾ ਪਿਸਤਾ ਰੋੜਾ ਖਾਓ ਦੁੱਧ ਚ ਪੀ ਕੇ, ਤੇ ਤੁਹਾਡੇ ਜਿਹੜੇ ਵੀ ਰਾਗਾ ਰੋੜਾ ਨਿਕਲਿਆ ਨਾ ਸਾਰਾ ਖਤਮ ਹੋ ਜਾਊ। ਇਹ ਤੇ ਮਜ਼ਾਕ ਵਾਲੀ ਗੱਲ ਤੁਰ ਪਈ ਨਾ। ਮੇਥੇ ਮੇਥੜੇ ਓਏ ਮੇਥਰੇ ਕੀ ਹੁੰਦੇ ਭਲਾ? ਲੋਥੜੇ ਉਹਦੇ ਖੂਨ ਦੇ ਜਿਹੜੇ ਉਹ ਮੇਥਰੇ ਤੇ ਦਾਲ ਟੈਪ ਹੁੰਦੇ ਆ, ਚਾਰ ਚ ਪਾਈ ਚਾਰ ਚ ਪਾਈ ਦਿਆ। ਕਲੰਜੀ ਮੇਥੇ ਹਲਦੀ ਦਾਣਾ। ਇੱਕ ਹੋਰ ਚੀਜ਼ ਹੁੰਦੀ ਆ ਲਸੂੜੇ, ਓਏ ਉਸਤਾਦ ਜੀ ਲਸੂੜੇ, ਅਚਾਰ ਲਸੂੜੇ ਉਹਨਾਂ ਦੀ ਪਾ ਲਓ ਸਾਰੀ। ਇੱਕ ਹੋਰ ਚੀਜ਼ ਹੁੰਦੀ ਆ, ਉਹਨੂੰ ਕਹਿੰਦੇ ਨੇ ਰਿੰਡ। ਨਹੀਂ ਜਿੱਦਾਂ ਸ਼ਤੂਤ ਨਹੀਂ ਹੁੰਦਾ, ਸ਼ਤੂਤ ਨੂੰ ਸਖਤ ਕਰ ਲਓ ਪੱਥਰ ਟੈਪ, ਗੋਲ ਉਹ ਹੁੰਦੀਆਂ ਨੇ, ਉਹ ਪੰਸਾਰੀਆਂ ਕੋ ਹੁੰਦੀ ਹੈ ਏਡੇ ਲੰਮੇ। ਹਿੰਗ ਨਹੀਂ ਯਾਰ, ਉਹ ਆ ਫਟਕੜੀ ਹਰੜ ਆ ਇਹਨਾਂ ਦੇ ਨਾਲ ਹੀ ਹੁੰਦਾ ਉਹ, ਫਟਕੜੀ ਉਹ ਵੀ ਪੈਂਦਾ ਉਹਦੇ ਚ ਨਾ, ਜਿਹੜੇ ਮਸਾਲੇ ਬਣਦੇ ਨੇ ਉਹ ਚੋਂ ਪੈਂਦੀ, ਉਹ ਬੜੀ ਤੇਜ਼ ਚੀਜ਼ ਹੁੰਦੀ ਹੈ। ਤੇਜ਼ ਪਤਾ ਨਹੀਂ ਕਿਤੇ ਦਾਲਚੀਨੀ ਪੱਤਾ ਹੁੰਦਾ। ਉਸਤਾਦ ਜੀ ਨਮਕ ਟਾਈਪ ਡਲੀ ਜੀ ਹੁੰਦੀ ਇਸ ਨਹੀਂ ਸੇਮ ਸ਼ਤੂਤ ਟੈਪ ਹੁੰਦੇ, ਬਲੈਕ ਲੰਮੇ ਐਡੀਆਂ ਲੰਮੀਆਂ ਹੁੰਦੀਆਂ ਉਹ। ਚਲੋ ਖੈਰ, ਉਹਦਾ ਮੈਨੂੰ ਨਾਂ ਪਤਾ ਸੀ ਯਾਰ। ਬੋਲ ਲੌਂਗ ਲੈ ਖਾਂਦੇ ਉਸਤਾਦ ਜੀ ਤੁਸੀਂ ਚਮੂਕੜ ਓਏ ਹੋਏ ਉਸਤਾਦ ਜੀ, ਟੀਨ ਪੈਕ ਦਾ ਜ਼ਾਇਕਾ ਸਾਰੀ ਦਿਹਾੜੀ ਨਾ ਉਸਤਾਦ ਜੀ। ਉਹਦਾ ਦਰਖਤ ਜਿਹੜਾ ਨਾ, ਉਹਦੀ ਖੂਬੀ ਇਹ ਹੈ ਕਿ ਉਹਦੇ ਤੇ ਦਿਨੇ ਉਹ ਫਲ ਨਹੀਂ ਨਜ਼ਰ ਆਉਂਦਾ, ਜਦੋਂ ਹੀ ਮਗਰਬ ਹੁੰਦੀ ਨਾ, ਸੂਰਜ ਗਰੂਬ ਹੁੰਦਾ, ਉਹ ਚਮਕਣ ਲੱਗ ਪੈਂਦੇ ਹੋ। ਹਾਂ ਉਹ ਚਮਕਦੇ ਹੁੰਦੇ, ਉਹਨਾਂ ਦਾ ਨਾਂ ਚਮੂਕੜ ਖੱਟੇ ਮਿੱਠੇ ਜਿਹੇ ਹੁੰਦੇ। ਖੱਟੇ ਮਿੱਠੇ ਆ ਯਾਰ, ਲੇਕਿਨ ਖੁਦਾ ਦਾ ਨਾਂ ਯਾਰ, ਜਾਓ ਮਾਰ। ਸਰਦੀਆਂ 'ਚ ਖਾਣੇ ਪੈਂਦੇ ਸਾਦ ਜੀ, ਉਹ ਉਸਤਾਦ ਜੀ ਮੰਨਦੇ ਹੀ ਨਹੀਂ। ਗਰਮੀਆਂ 'ਚ ਖਾ ਸਕਦੇ ਸੀ, ਪਤਾ ਹੀ ਚਰੂੰਡੇ ਠੰਡੇ ਬਹੁਤ ਕਹਿੰਦੇ ਹੁੰਦੇ। ਨਹੀਂ ਮੈਂ ਘਰੁੰਡੇ ਖਾਦੇ।
ਨਹੀਂ ਉਹ ਝਰੂੜੇ ਨਹੀਂ ਖਾਦੇ ਕਦੇ ਓਏ ਇੱਧਰ ਮਿੱਠੇ ਜਾੜ ਦੇ ਮਿੱਠੇ। ਮੈਂ ਦੇਖਣ ਲੱਗਾ ਕੋਈ ਮਾੜੀ ਸ਼ਾਇਦ ਨਹੀਂ ਹੈ ਵਿੱਚ। ਕਾਦੀ ਮੱਕਨਾ ਤੀਸੀ ਨਾਨ ਖਾਦਾ ਕਦੀ? ਯਾਰ ਆ ਤਾਂ ਹੁਣ ਤੂੰ ਫੇਕ ਨਹੀਂ ਨਹੀਂ ਫੇਕ ਨਹੀਂ ਉਹਨੇ ਨਹੀਂ ਫੇਕ ਨਹੀਂ ਯਾਰ ਮਿੱਠੇ ਯਾਰ ਉਹ ਨਾਂ ਰੱਖਿਆ ਉਹਨਾਂ ਨੇ ਉਸਤਾਦ ਜੀ, ਉਹ ਕਹਿੰਦੇ ਮੂੰਹ ਨੀ ਲੱਥੇਗਾ। ਐਦਾਂ ਹੀ ਸਾਜ। ਹਾਂਜੀ ਉਹਨੂੰ ਮੱਕਨਾ ਤੀਸੀ ਨਾਨ ਕਹਿੰਦੇ ਆ, ਬੜਾ ਮਸ਼ਹੂਰ ਆ। ਆਹੋ ਬਾਰਾ ਸਾਹਿਬ ਕੱਲ ਕੰਮ ਤੇ ਹੀ ਨਹੀਂ ਗਏ, ਉਹਨਾਂ ਨੇ ਨਾਂ ਖਾਦਾ ਸੀ, ਉਹ ਮੂੰਹ ਤੇ ਲੱਗਾ ਰਹਿ ਗਿਆ ਯਾਰ। ਹੁਣ ਨਾਨ ਚੁੱਕ ਕੇ ਪਾਣੀ ਪੀਂਦੇ ਅੱਜ ਕੱਲ੍ਹ। ਯਾਰ ਗੱਲ ਇਹ ਕਿ ਫਲਾਂ ਦੀ ਗੱਲ ਹੋ ਰਹੀ, ਤੂੰ ਕਿੱਧਰ ਤੁਰ ਪਿਆ? ਸਰਦਾਰ ਜੀ ਸੀਰੀਅਸਲੀ ਕਨੂਏ ਖਾਦੇ? ਨਹੀਂ ਉਹ ਨਹੀਂ ਖਾਦੇ ਹੋਣੇ। ਓਏ ਉਹ ਤਾਂ ਨਿਕਲਦੇ ਨਹੀਂ। ਉਹ ਨਿਕਲਦੇ ਆ। ਨਹੀਂ ਨਿਕਲਦੇ ਉਹਨਾਂ ਤੋਂ ਹੀ ਆ। ਉਹ ਖਾਓਗੇ ਜ਼ਿਆਦਾ ਫਿਰ ਤਾਂ ਨਿਕਲਦੇ ਹਾਂਜੀ। ਇੱਕ ਫਲ ਆ ਸਾਜੀ, ਹੁਣ ਤੁਸੀਂ ਮੰਨਣਾ ਨਹੀਂ, ਮੂੰਗਰੇ ਖਾਦੇ ਕਦੀ? ਮੂੰਗਰੇ ਭਾਜੀ ਫਲ ਉਹ ਸਬਜ਼ੀ ਆ। ਮੂੰਗਰੇ ਨਹੀਂ, ਮਠਿਆਈ 'ਚ ਵੀ ਹੁੰਦੇ ਆ, ਮੂੰਗਰੇ ਸਬਜ਼ੀ 'ਚ ਵੀ ਹੁੰਦੇ ਆ। ਫਲ ਵੀ ਹੈ ਉਹ ਨਹੀਂ ਹੋਏ। ਇਹਦੇ ਉੱਤੇ ਸਾਜੀ ਖੋਲ ਚੜਿਆ ਹੁੰਦਾ ਵਾ, ਵਿੱਚੋਂ ਨਿਕਲਦੀ ਹੈ ਫਲੀ ਟੈਪ ਦੀ, ਇੱਕ ਜਿੱਦਾਂ ਜੀਵਨ ਦਾ ਬਹੁਤ ਮਜ਼ੇਦਾਰ। ਜੀਵਨ ਦਾਸ ਦੀ ਫਲੀ ਜਿਹੜੀ ਹੈ ਨਾ ਉਸਤਾਦ ਜੀ, ਜੀਵਨ ਦਾਸ ਦੀ ਫਲੀ ਉਹ ਸਿੱਧੀ ਹੁੰਦੀ ਹੈ, ਉਹਦੀ ਸੱਟ ਵੀ ਬੜੀ ਹੁੰਦੀ, ਉਹਨੂੰ ਵਿੱਚ ਚੀਰ ਕੇ ਨਾ ਵਿੱਚ ਜਿਹੜੇ ਉਹ ਬੀ ਨਿਕਲਦੇ ਦਾਣੇ ਦਾਣਾ ਤੁਸੀਂ ਬੰਦ ਵੀ ਕਰ ਸਕਦੇ ਹੁੰਦਾ। ਹਾਂ ਉਹ ਜੀਵਨ ਦਾਸ ਦੀ ਫਲੀ, ਬਾਹੂ ਫਲੀ, ਇਹ ਸਾਰੇ ਇੱਕੋ ਹੀ ਆ। ਉਹ ਮਿਠਾਈ ਉਹਦੇ ਨਾਲ ਲੜਾਈ ਹੋਈ ਉਹ ਕਿਸੇ ਦੇ ਲੱਕ 'ਚ ਮਾਰ ਦੋ 2 ਘੰਟੇ ਨਹੀਂ ਉੱਠਦਾ ਉਹ ਉਹ ਚਾਰ ਗਈ ਦੀ ਆ, ਕਹਿੰਦੀ ਫਲੀ ਹੁੰਦੀ। ਭਾਰੀ ਬਹੁਤ ਹੁੰਦੀ। ਉਹ ਭਾਰੀ ਹੁੰਦੀ ਲੰਬੀ ਹੁੰਦੀ ਯਾਰ। ਕੀ ਹੋ ਗਿਆ ਤੈਨੂੰ? ਸਾਰੀ ਖੁੰਬੀ ਖਾਦੀ ਆ। ਉਸਤਾਦ ਜੋ ਨਿੱਕੀਆਂ ਨਿੱਕੀਆਂ ਹੁੰਦੀਆਂ ਉਹ ਅਰਬੀ ਟੈਪ। ਸਾਜੀ ਉਹ ਸਲਾਦ ਦੇ ਪੱਤੇ ਹੁੰਦੇ ਨਾ, ਤੁਸੀਂ ਖੁੰਬੀ ਕੇ ਨਾ ਖਾਓ ਤੁਸੀਂ। ਖਾਦੀ ਖੁੰਬੀ ਖਾਦੀ ਮਿੱਠਿਆ ਖੁੰਬੀ ਕਦੀ ਖਾਦੀ? ਤੂੰ ਖੁੰਬ ਨਾ ਖਾ ਲਈ ਉਹਨਾਂ ਕੋਲ। ਉਹ ਯਾਰ ਜਾਣਦੇ ਯਾਰ, ਖੁਦਾ ਦਾ ਨਾਮ, ਮੈਂ ਵੀ ਇੱਥੇ ਹੀ ਸਾਰੀ ਜ਼ਿੰਦਗੀ ਰਿਹਾ ਵਾਂ, ਉਸਤਾਦ ਜੀ, ਸੁਣਿਆ ਹੀ ਨਹੀਂ ਆ ਨਾ। ਤੁਸੀਂ ਫਿਰ ਉਧਰ ਗਏ ਨਹੀਂ ਜਿੱਥੇ ਦਾ ਫਲ ਹੁੰਦਾ। ਉਹ ਯਾਰ ਮੈਂ ਜਾਣਾ ਵੀ ਨਹੀਂ ਚਾਹੁੰਦਾ। ਉਸਤਾਦ ਜੀ ਐਡੀ ਹੁੰਦੀ ਆ ਛਤਰੀ ਟੈਪ ਹੁੰਦੀ ਆ। ਟੈਪ ਖੁੰਬੀ ਉਹ ਤੁਸੀਂ ਘੇ ਚ ਅਰਬੀ ਤਰ੍ਹਾਂ ਪੱਕਦੀ ਆ। ਅੱਛਾ ਹੋਰ ਫਰੈਸ਼ ਦੱਸੀ ਵਾਲੀ। ਪੀਜ਼ੇ ਦੇ ਯੂਜ਼ ਹੁੰਦੀ ਆ ਉਹ। ਹਾਂ ਪੀਜ਼ੇ ਤੇ ਵੀ ਲੱਗਦੀ, ਪੀਜ਼ੇ ਤੇ ਵੀ ਲੱਗਦੀ ਹਾਂਜੀ। ਉਹਨੂੰ ਕੀ ਓਲੀਵ ਆਇਲ ਕੀ ਕਹਿੰਦੇ? Olive oil, ਹਾਂ। ਆਇਲ ਆਇਲ। ਆਏ ਵਾਲੇ ਤਾਂ ਉਹ ਦੂਸਰਾ ਓਏ ਓਏ ਆਲ ਫਾਲ ਹੋ ਗਏ। ਅੱਛਾ ਉਸਤਾਦ ਜੀ, ਇੱਕ ਫਲ ਹੁੰਦਾ ਕਬਰਸਤਾਨ ਦੀ ਕੰਧ ਬਾਰ-ਬਾਰ, ਕਬਰੀ ਗੁੱਛਾ। ਬਿਲਕੁਲ ਬਿਲਕੁਲ ਬਿਲਕੁਲ, ਉਹਦੇ ਵਿੱਚ ਘੇ ਨਹੀਂ ਪੈਂਦਾ, ਉਹਦੀ ਚਰਬੀ ਨਹੀਂ ਬਣਦਾ, ਉਹਦੇ ਵਿੱਚੋਂ ਘੇ ਨਿਕਲਦਾ। ਲੈ ਮੈਨੂੰ ਨਹੀਂ ਸੀ ਕਸਮੇ ਪਤਾ ਵੀ ਆਹ ਗੱਲਾਂ ਤੂੰ ਕਰ ਦੇਣੀਆਂ। ਨਹੀਂ ਤੂੰ ਮੈਂ ਚੌਲਾਂ ਪਤਾ ਕਿੱਥੋਂ ਫਲ ਸੋਚ ਕੇ ਲਿਆ ਤੇ ਘੇ ਵੀ ਪਾਤਾ ਆਪਣੇ ਕੋਲੋਂ ਹੈ। ਨਹੀਂ ਤੂੰ ਦੱਸ ਡਿਟੇਲ ਉਹਦੀ। ਨਹੀਂ ਹੈ ਹੀ ਨਹੀਂ ਫਲ ਹੀ ਹੈ ਨਹੀਂ, ਨਾਲ ਤਪਾ ਦੁਰ ਪੇਟੇ ਪੋਇਆ ਸੀ ਇਨਫੋਰਮੇਸ਼ਨ ਤੇ। ਕਬਰੀ ਗੁੱਛਾ ਨਹੀਂ ਹੁੰਦਾ ਹੈ ਉਹ। ਹਾਂ ਨਹੀਂ ਸਹੀ। ਇੱਧਰ ਚਨਿਓਟ ਵਾਲੀ ਸਾਈਡ ਤੇ ਜਾਓ, ਪਹਾੜੀ ਇਲਾਕਾ ਥੋੜਾ ਜਿਹਾ ਅੰਦਰ ਨਾ, ਉੱਥੇ ਨੇ ਦਮ ਬਖੂਲੇ ਉਗਦੇ ਸਾਜੀ। ਬਹੁਤ ਟੇਸਟੀ ਤੁਸੀਂ ਉਹ ਮਖੌਲ ਚ ਖਾਣੇ ਹੁੰਦੇ ਸੀ। ਇੱਕ ਵਾਰੀ ਤੁਸੀਂ ਜਾਣਾ। ਤੁਸੀਂ ਚੁੱਪ ਕਰ ਜਾ, ਦੱਸੋ ਜੀ ਅੱਗੇ। ਆਹ ਦੱਸ ਉਹ ਫਲ ਵੀ ਸੋਚ ਲਿਆ ਕਰ ਜਿੱਥੇ ਗੱਲਾਂ ਸੋਚਦਾ ਵਾ। ਯਾਰ ਮਖੌਲ ਚ ਖਾਈਦੇ ਹੋ। ਦਮ ਬਖੂਲੇ ਹੁੰਦੇ ਆ ਭਾਜੀ, ਇਹ ਗਰਮ ਹੁੰਦੇ ਸਾਜੀ। ਐਂ ਤੁਸੀਂ ਦਰਖਤ ਨਾਲੋਂ ਤੋੜਨਾ, ਉੱਥੋਂ ਧੂਆਂ ਨਿਕਲਣਾ, ਹਲਕਾ ਭਾਫ ਟੈਪ। ਆਹਾ ਅੰਦਰ ਵੀ ਉਹਦੇ ਲਿਕਵਿਡ, ਜਿਸ ਤਰ੍ਹਾਂ ਨਾਰੀਅਲ ਚ ਨਹੀਂ ਹੁੰਦਾ, ਇਦਾਂ ਪਾਣੀ ਵੀ ਹੈ ਤੇ ਗਿਰੀ ਟੈਪ ਵੀ ਹੈ। ਇਹ ਵੀ ਦੱਸਦੇ ਫਲ ਆਉਂਦਾ ਮਹੀਨੇ ਲਈ ਆ। 1 ਮਹੀਨੇ ਲਈ। ਹਾਂਜੀ 2 ਘੰਟੇ ਦਿੰਦਾ ਉਹ ਫਿਰ ਬੁੱਸ ਜਾਂਦਾ। ਹੁੰਦਾ ਵੀ ਪਹਾੜੀ ਇਲਾਕੇ ਚ, ਇੱਧਰ ਆਮਦਨੀ ਨਹੀਂ ਹੁੰਦਾ। ਲੈ ਮੇਰੇ ਕੋਲ ਲਿਖਾ ਲਾ, ਮਾਲਮ ਜੱਬੇ ਦਾ ਚੰਦਰਪੀਟੀ ਆ। ਹਾਂ ਉਹ ਉਹ ਵੀ ਲਿਖਾ ਓਏ ਦੀ ਹੋਏ ਹੋਏ। ਕੀ ਚੰਦਰਪੀਟੀ। ਚੰਦਰ ਬੀਟੀ ਉਸਤਾਦ ਜੀ ਨਹੀਂ ਕਦੀ ਤੁਸੀਂ ਇਹ ਲੁਗਨ ਮੇਟੀ ਤੋਂ ਵੱਡੀ। ਉਧਰ ਇਸ ਫਲ ਦੀ ਗੁੜਤੀ ਵੀ ਦਿੱਤੀ ਜਾਂਦੀ ਹੈ ਚੰਦਰਪੀਟੀ ਦੀ। ਐ ਹੁਣ ਕੋ ਸ਼ੋਰੇ ਵਾਲੇ ਕਰਕੇ ਤਾਂ ਜੀ ਰਿੰਡ ਕੋਰ ਖਾਦਾ ਕਦੀ? ਰਿੰਡ ਕੋਰ ਖਰੋਟ ਟੈਪ ਹੁੰਦਾ ਹਰੇ ਰੰਗ। ਥੱਪੜ ਖਾਦਾ ਕਦੀ? ਇਹ ਪੈ ਜਾਂਦਾ। ਇਹ ਹਕੀਕਤ ਹੈ, ਮੈਂ ਮਜ਼ਾਕ ਉਹ ਨਹੀਂ। ਰੈਂਡ ਉਸਤਾਦ ਜੀ ਨਹੀਂ ਖਾਦੇ, ਹਾਂ, ਉਹਦੇ ਕੰਡੇ ਹੁੰਦੇ ਹਲੇ ਤੋਂ ਯਾਰ ਇਹ ਹੁਣ ਬੋਰ ਕਰਨ ਲੱਗ ਉਹ ਪਖੜੇ ਟੈਪ ਹੁੰਦਾ, ਪਖੜਾ ਜਿਹਦਾ ਨਿਕਲ ਨਿਕਲ ਪਖੜਾ ਨਹੀਂ ਹੁੰਦਾ। ਬਕਵਾਸ ਹੁਣ ਕਰਨ ਲੱਗ ਲੈ ਭਖੜਾ ਤੁਸੀਂ ਖਾਦਾ ਸਾਜੀ? ਨਹੀਂ ਉਹ ਵੀ ਨਹੀਂ। ਕੰਡੇ ਵਾਲਾ ਭਖੜਾ ਨਹੀਂ ਹਾਂਜੀ ਉਹ ਹੈਗਾ, ਉਹ ਮੈਨੂੰ ਪਤਾ। ਦਵਾਈ ਉਹ ਲੇਕਿਨ ਦਵਾਈਆਂ ਚ ਉਹ ਦਵਾਈਆਂ ਵੀ ਹੁੰਦਾ। ਨਿਕਲਦੇ ਬਾਹਰ ਫਿਰਦੇ ਤੁਰਦੇ। ਓਏ ਉਧਰ ਜਿੱਥੇ ਪੱਖਰ ਹੁੰਦੇ ਨੇ ਨਾ, ਉਥੇ ਇੱਕ ਜਾਨਵਰ ਹੈਗਾ ਕੀਵੀ। ਹਾਂ ਫਲ ਵੀ ਹੈਗਾ ਕੀਵੀ ਫਲ ਵੀ ਹੈਗਾ, ਇੱਕ ਜਾਨਵਰ ਉਹ ਅਕਸਰ। ਉਸਤਾਦ ਜੀ ਉਸ ਜਾਨਵਰ ਦੀ ਖਸੂਸੀਅਤ ਤੁਹਾਨੂੰ ਮੈਂ ਦੱਸਾਂ, ਅੱਲਾ ਰਾਮ ਕਰ ਕਹਿਣਾ ਨਹੀਂ ਚਾਹੀਦਾ, ਸਾਇੰਸ ਕਹਿੰਦੀ ਹੈ ਉਸਤਾਦ ਜੀ, ਉਹ ਕਿਸੇ ਵੱਲ ਵੀ ਵੇਖਦਾ ਨਾ, ਉਹਦਾ ਧਿਆਨ ਅਗਰ ਤੁਸੀਂ ਉਹਨੂੰ ਵੇਖ ਲਿਆ ਤੇ ਉਹਨੇ ਗੇਂਦ ਟੈਪ ਬਣ ਜਾਣਾ। ਆਹੋ ਉਹ ਗੇਂਦ ਨਾਲ ਤੁਸੀਂ ਖੇਲੋ। ਉਹ ਕੀਵੀ ਨਹੀਂ, ਚੂਹਾ ਗਡੇਰਨਾ ਆਹੋ, ਚੂਹਾ ਗਡੇਰਨਾ ਵਾ। ਚੂਹਾ ਗਡੇਰਨਾ ਉਹ ਨਹੀਂ, ਉਹ ਹੋਰ ਕਿਸਮ ਆ। ਉਹ ਜਿਹੜਾ ਤੂੰ ਕਹਿ ਰਿਹਾ ਨਾ, ਆਹੋ। ਉਹ ਬਿੱਜੂ ਟੈਪ ਜਿਹਾ ਹੁੰਦਾ, ਉਹਦੇ ਉੱਤੇ ਚਾਨੇ ਲੱਗੇ ਹੁੰਦੇ, ਹਾਂਜੀ। ਉਹ ਇੰਜ ਕਰਕੇ ਹੋ ਜਾਂਦਾ। ਉਹ ਕੀਵੀ ਕੀਵੀ ਹੋਰ ਹੁੰਦਾ ਹੈ। ਕੀਵੀ ਤੇ ਲੰਬੀ ਚੁੰਝ ਜਾਂਦਾ। ਹਾਂਜੀ ਕੀਵੀ ਹੋਰ ਹੁੰਦਾ, ਕੀਵੀ ਤੇ ਬੜਾ ਮਾਸੂਮ ਜਿਹਾ ਹੁੰਦਾ ਸੀ। ਇਹ ਚੂਹਾ ਚੀਤਾ ਵਾ। ਇਹਨੂੰ ਸੇ ਵੀ ਕਹਿੰਦੇ ਆ ਸਾਜੀ। ਉਹ ਨਹੀਂ, ਉਹ ਸੇ ਹੋਰ ਹੁੰਦੀ ਹੈ ਯਾਰ। ਇੱਕ ਪਰਿੰਦਾ ਸਾਜੀ ਐਸਾ ਵਾ, ਉਹ ਤੁਹਾਡੇ ਸਿਰ ਤੋਂ ਲੰਘ ਜਾਏ ਤੇ ਤੁਸੀਂ ਲਾਜ਼ਮੀ ਆਪਣੀ ਜ਼ਿੰਦਗੀ ਚ ਬਾਦਸ਼ਾਹ ਬਣੋਗੇ। ਕਬੂਤਰ ਲੱਕਾ ਹੁਮਾ ਕਹਿੰਦੇ ਹੋ। ਹੁਦ ਕਹਿੰਦੇ ਯਾਰ। ਹੁਮਾ ਆਹੋ। ਉਹ ਇੱਕ ਸ਼ੇਰ ਵੀ ਹੈ ਕਿ ਨਾ ਹੁਮਾ ਉੜੇ ਉੱਪਰ, ਕਿ ਮਤਲਬ ਕਿ ਉਹਦੀ ਬਾਦਸ਼ਾਹਤ ਦੀ ਲਾਮਾ। ਅਸੀਂ ਤਾਂ ਹੁਮਾ ਹੁਮਾ ਕਰ ਪਿਆਰੇ।
ਸਾਡੇ ਇਹਨੇ ਤੇ ਵੀ ਸੁਣ ਲਿਆ ਕਾਂ ਲਗਾਉਂਦੇ ਆ ਉਤੋਂ ਫੜ ਗਿਆ ਮਾਰਤਾ ਕਾਂ ਹੀ ਉਹ ਕਾਨ ਗਿਆ ਬਾਦਸ਼ਾਹ ਬਣਿਆ ਨਹੀਂ ਲੇਬਰ ਨਹੀਂ ਇਹਦੇ ਤੋਂ ਪਰਿੰਦਾ ਲੰਘ ਗਿਆ, ਇਹਨੇ ਜਿੱਥੇ ਕੰਮ ਕਰਦਾ ਸੀ ਉੱਥੋਂ ਹੀ ਜਵਾਬ ਹੋਵੇ। ਉਹ ਵਾਪਸ ਆ ਰਿਹਾ ਸੀ ਕਿਤੇ। ਨਹੀਂ ਭਾਈ ਉਸਤਾਦ ਜੀ ਨੇ ਸਿਰ ਤੇ ਇੱਥੇ ਬਾਜਰਾ ਸੁੱਟਿਆ ਹੋਇਆ, ਸ਼ਾਇਦ ਤੁਸੀਂ ਲੰਘ ਗਏ। ਪਾਣੀ ਦਾ ਕੋਲਾ ਰੱਖਿਆ। ਨਹੀਂ ਭਾਈ ਪਾਣੀ ਦਾ ਕੋਲਾ ਵੀ ਰੱਖਿਆ। ਛਤਰੀ ਲਾ ਕੇ ਫਿਰ ਉਹਦੇ ਉੱਤੇ ਭਾਈ ਫੈਸਲ ਤੋਂ ਹੁਮਾ ਲੰਘਿਆ, ਹੁਮੇ ਨੂੰ ਉਧਰੋਂ ਜਵਾਬ ਹੋ ਗਿਆ। ਉਮਾ ਆਪਣੇ ਖੌਂਸਲੇ 'ਚ ਗਿਆ, ਉੱਥੇ ਜਾਂਦਾ ਕਿਸੇ ਹੋਰ ਦਾ ਕਬਜ਼ਾ ਹੋਇਆ। ਦੇਖੋ ਉਸਤਾਦ ਜੀ ਵੈਸੇ ਲਾਜਿਕ ਜੀ ਉਸਤਾਦ ਜੀ, ਇੱਕ ਪਰਿੰਦਾ ਹੈਗਾ, ਉਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਉਸਤਾਦ ਜੀ, ਉਹਦੀ ਉਡਾਨ ਨਹੀਂ ਹੈ 96 ਕਿਲੋਮੀਟਰ ਦੂਰ ਤੋਂ ਉਹਨੇ ਵੇਖਣਾ ਪਾਣੀ ਵਿੱਚ ਮਛਲੀ ਜਾ ਰਹੀ ਹੈ। ਅਕਾਬ ਆ ਯਾਰ। ਉਹ ਨਹੀਂ, ਔਕਾਬ ਨਹੀਂ ਹੈ। ਤੁਸੀਂ ਸਿਰਫ ਨਾਮ ਲੈਣਾ, ਸਾਨੂੰ ਤੁਹਾਨੂੰ ਦੱਸ ਦੇ ਗੱਲ ਆ ਤੇਰੀ ਜ਼ਿੰਦਗੀ ਨਹੀਂ ਔਕਾਬ ਨਹੀਂ ਉਸਤਾਦ ਜੀ। ਯਾਰ ਜਿਹੜਾ ਮੈਨੂੰ ਪਤਾ ਵਾ, ਮੈਂ ਦੁਨੀਆ ਵੇਖੀ ਉਹ ਫੇਰ ਜਿਹੜਾ ਵੀਲ ਮਛਲੀ ਵੀ ਚੁੱਕ ਲੈਂਦਾ, ਬਲੂ ਵੀਲ ਵੀ ਚੁੱਕ ਲੈਂਦਾ। ਉਹ ਨਹੀਂ ਯਾਰ, ਉਹ ਵੀ ਮਛਲੀ ਆਹੋ ਸਹੀ ਇਹ ਉਹਦਾ ਵੀ ਚੱਕ ਜਿਹੜਾ ਲੈਂਦਾ ਵਸੀਤਾ ਚੋਂ। ਮੈਂ ਆਪ ਦੇਖੀ, ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਵਾ। ਕਹਿੰਦਾ ਜੁੱਤੀਆਂ ਵੀ ਚੱਕ ਲੈਂਦਾ ਮਸੀਤਾ, ਵੀਲ ਮਛਲੀ ਵੀ ਚੱਕ ਲੈਂਦਾ, ਬਿਲੂ ਵੇਲ ਤੇ ਪਤਾ ਕੀ ਆ, ਦੁਨੀਆ ਦਾ ਸਭ ਤੋਂ ਵੱਡਾ ਹੈਵੀ ਹੈਲਥੀ ਜਾਨਵਰ। ਹਾਂਜੀ ਓਏ ਉਹਦੇ ਵਾਸਤੇ ਕੱਖ ਨਹੀਂ ਭਰਾਵਾ, ਉਹਨੇ ਦੂਰੋਂ ਹੀ ਵੇਖ ਕੇ ਆਂ ਜਾ ਰਿਹਾ, ਤੇਰਾ ਕਰ ਗਿਆ ਚੁੱਕ ਕੇ ਤੇ ਜਾਣੇ। ਉਹ ਵੀਲ ਮਛਲੀ ਏਡੀ ਵੱਡੀ ਹੁੰਦੀ, ਦਿਲ ਕਰਦਾ ਉਹਦੇ ਉੱਤੇ ਬ੍ਰੇਕ ਲਾਵੇ, ਉਹ ਘਿਸੜ ਕੇ। ਨਹੀਂ ਉਹ ਛੋਟੀ ਜਿਹੀ ਐਡੀ ਮਛਲੀ ਹੁੰਦੀ ਹੈ, ਐਡੀ ਉਹ ਚੁੱਕ ਲੈਂਦਾ, ਉਨੀ ਕਿ ਜਿੰਨੀ ਉਹਦੀ ਕੈਪੈਸਿਟੀ ਹੁੰਦੀ, ਉਹਨੂੰ ਪਤਾ ਹੁੰਦਾ ਮੈਂ ਕਿਹਨੂੰ ਪੜਨਾ। ਵੀਰ ਮਛਲੀ 13 ਟਨ ਮਛਲੀ ਉਹ ਸ਼ਿਕਰਾ ਹੋ ਗਿਆ ਜਾਂ ਬਾਜ਼ ਹੋ ਗਿਆ, ਸਹੀ ਉਹ ਮੁੰਡਾ ਇੱਕ ਚੁੱਕ ਕੇ ਈਗਲ ਈਗਲ। ਉਸਤਾਦ ਸਭ ਤੋਂ ਉੱਚੀ ਈਗਲ ਪ੍ਰਵਾਜ਼, ਕਿ ਆਡੀਓ ਕੈਸਟ ਹਾਂ ਉੱਚੀ ਪ੍ਰਵਾਜ਼ ਕਿਹੜੇ ਪਰਿੰਦੇ ਦੱਸੋ ਜਰਾ। ਬਿੱਲੀ। ਔਕਾਬ ਦੀ। ਕਿਹਦੀ? ਉਹ ਬਿੱਲੀ ਮੂੰਹ ਨਿਕਲ ਗਿਆ। ਸੁਣਨਾ ਗੱਲ। ਨਹੀਂ ਇੱਕ ਮਿੰਟ, ਉਹ ਤੂੰ ਕਿਤੇ ਫਲੋਰ ਚ ਬਾਜ਼ੀ ਦੇਖ ਲਈ ਹੈ? ਔਕਾਬ ਦੀ। ਸ਼ਹੀਨ ਦੀ। ਨਹੀਂ ਤੂੰ ਸੁਣ ਲੈ, ਤੂੰ ਸ਼ਹੀਨ ਹੈ, ਬਸੇਰਾ ਕਰ ਸ਼ਹੀਨ ਦੀ ਦੂਮ। ਓਏ ਹੋਏ ਯਾਰ ਇਹਦੇ ਨਾਲ ਗੱਲ ਕਰ ਲਈ, ਮੈਂ ਤੇਰਾ ਹੋ ਗਿਆ। ਉਹ ਬਹਿ ਜਾ ਯਾਰ, ਯਾਰ ਸ਼ਹੀਨ ਦੀ ਦੂਮ ਵੀ ਆ ਸਰਕਾਰ। ਸ਼ਹੀਦ ਤੇਰੀ ਟੈਂਟ ਸੋਚ ਆ। ਇੱਕ ਮਸਰਤ ਵੀ ਹੈ ਨਾ ਸ਼ਹੀਨ ਵਾਲਿਆਂ ਦੀ। ਉਹ ਨਹੀਂ ਉਸਤਾਦ ਜੀ, ਸ਼ਹੀਨ ਦੀ ਸਭ ਤੋਂ ਉੱਚੀ ਪ੍ਰਵਾਜ਼ ਹੈ, ਬਸੇਰਾ ਕਰ ਪਾਲੂਗੀ ਚਰਾਨੇ ਪਰ। ਉਹ ਚੀਲ ਦੀ ਆ ਭਾਈ, ਚੀਲ ਦੀ ਆ। ਉਹ ਸ਼ਹੀਨ ਦੀ। ਉਹ ਜਾ ਯਾਰ, ਦਫਾ ਜੋ ਕਿਤੇ ਯਾਰ, ਜਾਓ ਖੁਦਾ ਦਾ ਵਾਸਤਾ ਯਾਰ, ਨੌਲੇਜ ਸੀਗਾ ਲੈ ਲੈਂਦੇ। ਦਿਮਾਗ ਖਾ ਲਿਆ ਕਸਮ ਸੈਂਸ ਯਾਰ, ਦੀਆਂ ਗੱਲਾਂ ਕਰਨ ਦੇ ਚੱਟ ਲਿਆ ਦਿਮਾਗ ਮੇਰਾ। ਇੱਕ ਚੀਲ ਆ, ਇੱਕ ਸਪਿੰਡਲ ਆ, ਪਰਿੰਦਾ ਸਪਿੰਡਲ। ਓਏ ਬਹੁਤ ਪਿਆਰਾ। ਉਹਦੀ ਸਭ ਤੋਂ ਬੁਲੰਦ ਪ੍ਰਵਾਜ਼ ਆ ਉਸਤਾਦ ਜੀ, ਉਹ ਇੰਨਾ ਉੱਚਾ ਵਾ ਕਿ ਉਹ ਦਿਖਦਾ ਹੀ ਨਹੀਂ। ਚਿੜੀਆਂ ਦੇ ਵਿੱਚੋਂ ਕਿਹੜੀ ਸਭ ਤੋਂ ਆਲਾ, ਜਿਹੜੀ ਮਤਲਬ ਨਾਯਾਬ ਚਿੜੀ ਹੁੰਦੀ? ਸੌਂਗ ਚਿੜੀ। ਇਹ ਉਹ ਵਾਲੀ ਆਸਟ੍ਰੇਲੀਅਨ ਚਿੜੀ। ਨਹੀਂ, ਦਾਦੀ ਅੰਦਰ ਸੀ। ਬੋਲ ਬੋਲ ਕਿਹੜੀ ਚਿੜੀ? ਬੋਲ ਕੀ ਆ? ਓਏ ਇੱਕ ਮਿੰਟ, ਮੈਨੂੰ ਪਤਾ। ਕੋਕਟਲ, ਰਾ ਮਕਾਊ। ਇਹ ਤਾਂ ਤੂੰ ਆਉਣ ਵਾਲੀ, ਉਹ ਵੀ ਆਉਣ ਵਾਲੀ ਆ, ਕਹੀ ਜਾਓ ਆਉਣ ਵਾਲੀ ਉਹ ਵੀ। ਚਿੜੀ ਸਿੱਕੀ ਵਾਲੀ ਚਿੜੀ। ਉਹ ਜਿਹੜੀ ਕਹਿੰਦੇ ਨਹੀਂ ਉਹਦੇ ਚਿੜੀ, ਹਾਂਜੀ ਉਹ ਓ ਐਟਸ ਗੁੱਡ ਸਲਾਈ ਆਲਸੋ। ਸਾਜੀ ਤੁਹਾਨੂੰ ਪਤਾ ਅਫਰੀਕਾ ਦੇ ਵਿੱਚ ਬਾਂਦਰ ਆ 6 ਪੈਕ ਬਣਾ ਕੇ ਫਿਰਦੇ। ਐਦੇ ਹੀ ਉਸਤਾਦ ਜੀ। ਹਾਂਜੀ ਇੱਥੇ ਕਾਲੂ ਬਣਾ ਕੇ ਫਿਰਨ ਡਿਆ। ਸਰਕਾਰ ਉਹ ਗੱਲਾਂ ਗਈਆਂ ਕਿ ਨਕਲ ਕਰਦੇ ਆ। ਉਸਤਾਦ ਜੀ ਉਹ ਦਿਖਾਉਂਦੇ ਸੀ ਟੀਵੀ ਦੇ ਵਿੱਚ, ਇੱਕ ਬਾਂਦਰ ਨੇ ਬੜਾ ਸੋਹਣਾ 6 ਪੈਕ ਬਣਾਇਆ ਵਾ, ਠੀਕ ਆ, ਸੱਲੂ ਬਾਈ ਵਾਲੀ ਸ਼ਰਟ ਪਾਈ ਉਹਨੇ, ਸਲਮਾਨ ਖਾਨ ਟੈਪ, ਐਦੇ ਹੀ ਤੇ ਐ ਰਾਦੇ ਤਰ੍ਹਾਂ ਵਾਲ ਪੱਟੀ ਬਣ ਕੇ ਫਿਰ ਰਿਹਾ ਉੱਥੇ। ਸਾਜੀ ਉਹ ਬਾਂਦਰ ਤੇ ਉਹ ਮਾਲਕ ਨੇ ਇਨਵੈਸਟਮੈਂਟ ਕੀਤੀ, ਹਾਂਜੀ ਉਹਨੂੰ ਗਜਾਇਆ ਹੈ, ਹੁਣ ਜਿਮ ਕਰਾਉਂਦਾ ਸਾਜ ਹਕੀਕਤ ਕਹਿ ਰਿਹਾ। ਜਿਮ ਕਰਾਇਆ, ਉਹਨੂੰ ਖੁਰਾਕ ਵੀ ਦੇਣ ਡਿਆ, ਸਟੀਰਾਇਡ ਵੀ ਦੇ ਰਿਹਾ, ਤੇ ਉਹ ਬਕਾਇਦਾ ਤੌਰ ਤੇ ਉਹਦੇ ਡੋਲੇ ਵੀ ਨੇ। ਉਹ ਬੜੀ ਡਾਕੂਮੈਂਟਰੀ ਚੱਲਣ ਇੱਥੋਂ ਰਹੀ। ਰਿਆਇਤ ਛੱਡ ਕੇ ਨਾ ਸਵੇਰੇ ਬੱਚੇ ਬਾਂਦਰ ਕੋ ਪਾ ਦੇ, ਹਾਂ ਤੇਰੇ ਬੱਚੇ ਨਾਲ ਕੁਝ ਬਣ ਜਾਵੇ, 6 ਪੈਕ ਬਣ ਜਾਵੇ। ਯਾਰ ਮੇਰੀ ਗੱਲ ਮੈਂ ਝੂਠ ਹੀ ਬੋਲੀ ਜਾਣ ਦੇ ਦੁਨੀਆ ਦੀ ਯਾਰ। ਯਾਰ ਦੁਨੀਆ ਦਾ, ਮੈਂ ਚੇਅਰਮੈਨ ਕਹਿਣਾ, ਦੁਨੀਆ ਦਾ ਸਭ ਤੋਂ ਸਿਆਣਾ ਜਾਨਵਰ ਇਨਸਾਨਾਂ ਤੋਂ ਬਾਅਦ ਜਿਹੜਾ ਹੈਗਾ ਨਾ, ਉਹ ਡੋਲਫਨ ਹੈ। ਹਾਂਜੀ, ਕਿਉਂ? ਆ ਤੇ ਲਿੰਕ ਤੇ ਬਾਂਦਰ ਦਾ ਚੱਲਣ ਡਿਆ। ਦੁਨੀਆ ਦਾ ਸਭ ਤੋਂ ਸਿਆਣਾ ਜਾਨਵਰ ਇਨਸਾਨਾਂ ਤੋਂ ਬਾਅਦ ਡੋਲਫਨ ਡਾਲਫਨ ਫ੍ਰੈਂਡਲੀ ਬਹੁਤ ਹੈ। ਨਹੀਂ ਉਸਤਾਦ ਜੀ, ਜਿਹੜੇ 6 ਪੈਕ ਬੜੇ ਨੇ ਨਾ ਉਹਦੇ, ਉਹ ਬਾਂਦਰ ਦੇ, ਹਾਂਜੀ ਮੈਂ ਤੁਹਾਨੂੰ ਦੱਸਾਂ, ਹੈਰਾਨ ਕਰਦੀ ਦੁਨੀਆ। ਨਹੀਂ, ਡਾਲਫਨ ਦੀ ਗੱਲ ਹੋ ਰਹੀ ਸੀ। ਨਹੀਂ 6 ਪੈਕ ਦੀ। ਡੋਲਫਨ ਮਿਸਟਰ ਵਰਲਡ ਦਾ ਮਿੱਠੇ ਮੁਕਾਬਲਾ ਡਾਲਰ ਆਇਆ ਹੀ ਹੋਣਾ। ਡਾਲਰ ਇੰਡੀਆ ਦੇ ਵਿੱਚ ਉਹਨਾਂ ਨੇ ਖਰੀਦ ਲਿਆ। ਭਾਜੀ ਮੈਨੂੰ ਦੱਸਣਾ ਕਿ ਮੈਂ ਕੋਈ ਦੂਸਰੇ ਕਿਹੜੇ ਜਾਨਵਰ ਦੀ ਕਰਨੀ? ਡੋਲਫਨ ਵਾਲਿਆਂ ਨੂੰ ਕਹਿੰਦੇ ਆ ਦੁੱਧ ਨਾ ਪੀਓ, ਫਲਵੈਰੀ ਹੋ ਜਾਣੀ ਹੈ। ਉਸ ਬਾਂਦਰ ਦਾ ਉਧਰ ਨਾਮ ਖਾਨ ਬਾਬਾ ਪਿਆ ਹੋਇਆ। ਜਨਾਬ ਉਹਨੂੰ ਰਘੂ ਬਾਈ ਕਹਿੰਦੇ ਉੱਥੇ। ਯਾਰ ਉਹਦਾ 90 ਕਿਲੋ weight ਆ ਤੇ 26 ਵੇਸਟ ਉਸਤਾਦ ਜੀ, ਤੇ ਬੜੀ ਗੱਲ ਨਹੀਂ। ਯਾਰ ਵੀਟ ਐਪ ਇਲਾਕਾ ਉਹਦਾ ਵੀਟ ਇਹ ਹੈ। ਤੇ ਬਾਂਦਰ ਨੂੰ ਈਦ ਭੇਜੀ ਵੀ ਤੁਹਾਨੂੰ ਇੰਨਾ ਦਾ ਯਾਰ ਇਹਦ ਨਹੀਂ, ਅਸੀਂ ਉਹ ਡਾਕੂਮੈਂਟਰੀ ਵੇਖੀ ਹੈ ਨਾ। ਮੈਂ ਡਾਕੂਮੈਂਟਰੀ ਦੇਖੀ ਜਾਣਾ, ਤੁਸੀਂ ਮੈਂ ਨਕਸ਼ ਵੀ ਦੇਖੋ, ਸੇਮ ਹੋ ਗਿਆ ਉਹਨਾਂ ਦੇ। ਵਾਂਟਡ ਫਿਲਮ ਦੇ ਡਾਇਲਾਗ ਬੋਲਦਾ ਟਿਕਟੋਕ ਤੇ। ਸਾਜੀ ਕਹਿੰਦੇ ਪਹਿਲੇ ਸਾਰੇ ਬਾਂਦਰ ਸੀ, ਫਿਰ ਇਨਸਾਨ ਬਣ ਗਏ। ਬਹੁਤ ਕੁਝ ਕਹਿੰਦੇ ਨੇ। ਖੈਰ ਲਓ ਜੀ ਨਾਜ਼ਰੀਨ, ਮੇਰਾ ਤੇ ਦਿਮਾਗ ਪੋਲਾ ਹੋ ਗਿਆ। ਸਹੀ ਮੇਰੀ ਮਾਂ ਕਹਿੰਦੀ ਸੀ ਬਸ ਕਰਦੇ, ਮੇਰਾ ਦਿਮਾਗ ਪੋਲਾ ਹੋ ਗਿਆ। ਉਹ ਮੈਨੂੰ ਅੱਜ ਸਮਝ ਆਈ ਵੀ ਉਹ ਕਿਉਂ ਕਹਿੰਦੀ ਹੁੰਦੀ ਸੀ। ਸਾਜੀ ਤੁਹਾਨੂੰ knowledge ਦੇਈਏ। ਮੇਰੀ ਨਾਨੀ ਗਾਲ ਕੱਢਦੀ ਹੁੰਦੀ ਸੀ,
ਉਹ ਤੇਰੇ ਮਾਂ ਦੇ ਕੰਨਾਂ 'ਚ ਡੰਡੀਆਂ, ਗਾਲ ਦੀ ਗਾਲ ਤੇ ਦੁਆ ਦੀ ਦੁਆ। ਹਾਂ ਉਹ ਤੇਰਾ ਬੇੜਾ ਤਰ ਜਾਏ, ਇਹ ਵੀ ਤੇ ਗੱਲ। ਤੇਰਾ ਮੈਂ ਧੁੱਪੇ ਘਰ ਪਾ ਦੇਣਾ। ਆਹੋ ਇੰਨੀਆਂ ਸਾਦਾ ਗਾਲਾਂ ਹੁੰਦੀਆਂ ਸੀ। ਸਾਨੂੰ ਤਾਂ ਸਿੱਧੀਆਂ ਹੀ ਪੈਂਦੀਆਂ ਸੀ। ਤੇਰੇ ਮੈਂ 2 ਕੰਨਾਂ 'ਚ ਸਿਰ ਕਰ ਸਿਰ ਦੇਣਾ। ਕਰ ਦੇਣਾ। ਯੈਸ। ਉਹ ਅੱਗੇ 2 ਕੰਨਾਂ 'ਚ ਹੁੰਦਾ। ਹਾਂਜੀ। ਆਹੋ ਤੇਰਾ ਮੈਂ 2 ਕੰਨਾਂ 'ਚ ਸਿਰ ਕਰ ਦੇਣਾ। ਸਭ ਤੋਂ ਮਜ਼ੇਦਾਰ ਨਾ, ਲੋ ਜੀ ਤੁਸੀਂ ਸਾਰੇ ਨਾ ਇੱਕ ਭਰਾ ਹੁੰਦੇ ਨਾ ਨਿੱਕੇ ਨਿੱਕੇ, ਇੱਕ 6-7 ਸਾਲ ਦਾ ਵਾ, ਇੱਕ 4-5 ਸਾਲ ਦਾ ਵਾ। ਰਸ਼ ਦੇ ਵਿੱਚ ਨਾ ਚੀਜ਼ ਵੰਡੀ ਦੀ ਆ ਤੇ ਇੱਕ ਭਰਾ ਨੇ ਹੱਥ ਕੀਤਾ ਤੇ ਦੂਜੇ ਨੂੰ ਉਹਨੇ ਬਾਹ ਫੜੀ ਤੇ ਉਹਨੂੰ ਕਹਿ ਰਿਹਾ ਮੇਰੇ ਭਰਾ ਦਾ ਵੀ ਦਿਓ ਭਾਈ, ਮੇਰੇ ਛੋਟੇ ਭਰਾ ਦਾ ਵੀ ਦਿਓ। ਐ ਨਾ ਇਹ ਉਹੀ ਭਰਾ ਹੁੰਦੇ ਜਿਹੜੇ ਵੱਡੇ ਹੋ ਕੇ ਮੁੜ ਕੇ ਹਿੱਸੇ ਤੇ ਵੰਡੀਆਂ ਦੇ ਪਤਾ ਨਹੀਂ ਕੀ। ਸੁਣ ਲਓ ਆਪਣਾ ਬਹੁਤ ਖਿਆਲ ਰੱਖੋ ਨਾਜ਼ਰੀਨ, ਅਗਲੇ ਪ੍ਰੋਗਰਾਮ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅੱਜ ਦਾ ਤੇ ਮੇਰਾ ਯਕੀਨ ਕਰੋ ਮੇਰੇ ਮਣੀਆਂ ਪੁੜਪੜੀਆਂ ਜਿਹੜੀਆਂ ਆਪਣੇ ਪੋਲੇ ਹੋ ਗਏ ਮੇਰੇ ਦਿਮਾਗ। ਸਾਜੀ ਪੁਲਪੜੀ ਲੈ ਖਾਦੇ ਬੜਾ ਅੱਛਾ ਬਣਦਾ। ਸਾਜੀ ਇਫ ਯੂ ਡੋਨਟ ਮਾਈਂਡ ਮੈਨੂੰ ਆ ਰੈਸਪੀ ਦੇਣੀ ਤੁਸੀਂ, ਮੈਂ ਘਰ ਲਾਲੇ ਨੂੰ ਬਣਾ ਕੇ ਖਵਾਉਣੀ। ਠੀਕ ਹੈ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ।